ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਬੁੱਧਵਾਰ ਹਫਤੇ ਦਾ ਦਿਨ ਜਿਹੜਾ ਕਿ ਬੁੱਧਵਾਰ ਆਸਟ੍ਰੇਲੀਆ ਦਾ ਟਾਈਮ ਸ਼ਾਮ ਨੂੰ 6 ਵਜੇ ਸੋ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਅਮਨ ਭੰਗੂ ਜੀ ਹੁਣਾਂ ਨਾਲ। ਸਭ ਤੋਂ ਪਹਿਲਾਂ ਆਪਾਂ ਕਰਦੇ ਭੰਗੂ ਸਾਹਿਬ ਦਾ ਸਵਾਗਤ ਤੇ ਫਿਰ ਕਰਦੇ ਆਪਾਂ ਅਗਲੀਆਂ ਗੱਲਾਂ ਬਾਤਾਂ। ਭੰਗੂ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਵੀ ਇੰਡੋਸ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਜੀ। ਹੋਰ ਸੁਣਾਓ ਕੀ ਹਾਲ ਚਾਲ? ਹੋਰ ਵਧੀਆ ਜੀ, ਠੀਕ ਠਾਕ ਹੈ। ਕਿੱਦਾਂ ਗੱਲਾਂ ਬਾਤਾਂ? ਗੱਲਾਂ ਬਾਤਾਂ ਵਧੀਆ ਨੇ ਜੀ। ਮੀਂਹ ਪਈ ਜਾਂਦੇ ਜੀ? ਮੀਂਹ ਬਹੁਤ ਪੈ ਰਿਹਾ ਤੇ ਸਾਰੇ ਕਿਤੇ ਪੈ ਰਿਹਾ। ਮਾਈਗ੍ਰੇਸ਼ਨ ਦੇ ਵਿੱਚ ਵੀ ਮੀਂਹ ਪਿਆ ਕੱਲ। ਅੱਛਾ ਠੀਕ ਹੈ। ਪਰ ਮੀਂਹ ਪਿਛਲੇ ਆ 2 ਦਿਨ ਤਾਂ ਕਾਫੀ ਬਿਜਲੀ ਗੜਕੀ ਹੈ ਨਾ ਜੀ। ਬਿਲਕੁਲ ਗੜੇ ਗੁੜੇ ਵੀ ਸੁਣਿਆ ਵੀ ਪਏ ਨੇ। ਹਾਂਜੀ ਰਾਤ ਨੂੰ ਠਾ ਹੋਈ ਹੈ ਤੇ ਚਲੋ ਖੈਰ ਉਧਰ ਬਜਟ ਆਇਆ, ਦੇਖਦੇ ਆਪਾਂ ਉਹ 'ਚ ਤੁਸੀਂ ਕੀ ਠਾ ਕਰਾਉਂਦੇ। ਥੋੜੇ ਜਿਹੇ ਗੜੇ ਹੈਗੇ ਨੇ। ਅੱਛਾ ਚਲੋ ਕਰਦੇ ਹਾਂ ਚੈੱਕ ਆਪਾਂ। ਜੀ ਜੀ ਜੀ। ਤੇ ਜੇ ਆਪਾਂ ਸਭ ਤੋਂ ਪਹਿਲਾਂ ਮੈਂ ਕਰਾਂ ਗੱਲਬਾਤ ਸ਼ੁਰੂ, ਤੇ ਗੱਲਾਂ ਬਾਤਾਂ ਆਪਾਂ ਬਜਟ ਬਾਰੇ ਵੀ ਕਰਨੀ ਆ, ਖੈਰ ਚਲੋ ਬਾਅਦ 'ਚ ਜਾ ਕੇ ਕਰਦੇ ਹਾਂ। ਪਰ ਜਿਹੜਾ ਪਹਿਲਾਂ ਟਰੈਵਲ ਬੈਨ ਲੱਗਿਆ ਸੀ ਆਪਣੇ ਇੱਕ, ਤੇ ਉੱਤੇ ਥੋੜੀ ਜਿਹੀ ਹਾਲ ਦਵਾਈ ਜੀ ਵੀ ਮੱਚੀ ਸੀ ਹੈ ਨਾ ਜੀ। ਬਿਲਕੁਲ ਜਿੱਦਾਂ ਆਪਣੇ ਹੁੰਦਾ ਵੀ ਇੰਡੀਆ ਦੇ ਵਿੱਚ ਕੁਛ ਹੋਵੇ ਤਾਂ ਹਾਲ ਦਵਾਈ ਜੀ ਮੱਚਦੀ ਆ, ਚਲੋ ਸ਼ਾਇਦ ਇਹ ਚੀਜ਼ ਵਾਪਸ ਹੋ ਜਾਊਗੀ। ਜੀ ਜੀ ਜੀ। ਪਰ ਮੈਨੂੰ ਲੱਗਦਾ ਵੀ ਖੈਰ ਨਹੀਂ, ਇਹ ਵਾਪਸ ਨਹੀਂ ਹੋਈ, ਉਹ ਸਟਿਲ ਉੱਦਾਂ ਦਾ ਉੱਦਾਂ ਹੀ ਆ 15 ਮਈ ਤੱਕ ਜੀ। ਉਹਦੇ ਕਿਸੇ ਨੇ ਕੋਈ ਕੇਸ ਕੂਸ ਵੀ ਕਰਿਆ ਸੀ ਸ਼ਾਇਦ, ਹੈ ਕੋਈ ਇਦਾਂ ਦੀ ਗੱਲਬਾਤ? ਆਸਟ੍ਰੇਲੀਅਨ ਸਿਟੀਜ਼ਨ ਸੀਗੇ, ਉਹਨਾਂ ਨੇ ਕੇਸ ਕੀਤਾ ਸੀਗਾ ਪਰ ਉਹ ਜ਼ਿਆਦਾ ਕਾਮਯਾਬ ਨਹੀਂ ਰਹੇ। ਲੇਕਿਨ ਉਹਨਾਂ ਨੇ ਦੁਬਾਰੇ ਫਿਰ ਇਸ ਚੀਜ਼ ਨੂੰ ਬੈਕਲੈਸ਼ ਕੀਤਾ, ਦੁਬਾਰੇ ਫਿਰ ਮਤਲਬ ਅਪੀਲ ਪਾਈ ਹੈ ਉਸ ਚੀਜ਼ ਦੀ। ਲੇਕਿਨ ਤੁਹਾਨੂੰ ਪਤਾ ਹੀ ਹੈ ਕਿ ਆਸਟ੍ਰੇਲੀਅਨ ਗੌਰਮੈਂਟ ਥੋੜੀ ਜਿਹੀ ਇਹਨਾਂ ਕੰਮਾਂ ਦੇ ਵਿੱਚ ਜਿੱਦੀ ਹੈ। ਜਦੋਂ ਉਹ ਇੱਕ ਵਾਰ ਕੋਈ ਡਿਸੀਜਨ ਲੈ ਲੈਂਦੇ ਹੈਗੇ ਪਰ ਉਹਨੂੰ ਛੇਤੀ ਉਹਨੂੰ ਰਿਵੋਕ ਨਹੀਂ ਕਰਦੇ ਹੈਗੇ, ਪਿੱਛੇ ਨਹੀਂ ਆਪਦੇ ਕਦਮ ਚੱਕਦੇ ਹੈਗੇ। ਪੈਰ ਧਰਤਾ ਤੇ ਫਿਰ ਧਰਤਾ ਫਿਰ ਉਹ ਕੰਮ ਕਰਦੇ ਹੈਗੇ। ਲੇਕਿਨ ਦੇਖੋ ਇਹ ਚੀਜ਼ ਵੈਸੇ ਅਗਰ ਆਪਾਂ ਟੈਕਨੀਕਲੀ ਵੀ ਸੋਚੀਏ, ਹਾਲਾਂਕਿ ਹਾਲਾਤ ਸਮਝਦੇ ਹਾਂ ਕਿ ਇੰਡੀਆ ਦੇ ਵਿੱਚ ਮਾੜੇ ਸੀਗੇ, ਪਰ ਤੁਸੀਂ ਇੱਕ ਕੰਟਰੀ ਦੇ ਵਿੱਚ ਉਹਨਾਂ ਦੇ ਸਿਟੀਜ਼ਨ ਨੂੰ ਇੱਕ ਤਰੀਕੇ ਦੇ ਨਾਲ ਇਹ ਹਿਊਮਨ ਰਾਈਟ ਦੀ ਵਾਇਓਲੇਸ਼ਨ ਦੀ ਕਹਿ ਸਕਦੇ ਹਾਂ ਆਪਾਂ। ਓਬਵੀਅਸਲੀ ਆਸਟ੍ਰੇਲੀਅਨ ਗੌਰਮੈਂਟ ਦਾ ਜਿਹੜਾ ਮੁੱਦਾ ਜਾਂ ਮਕਸਦ ਕਹਿ ਲਓ ਇਹ ਹੈ ਕਿ ਹੈਲਥ ਸਿਸਟਮ ਇੱਥੋਂ ਦਾ ਬਰਕਰਾਰ ਰੱਖਿਆ ਜਾਵੇ। ਬਿਲਕੁਲ। ਜਿਹੜੇ ਇੱਥੇ ਸਿਟੀਜ਼ਨ ਜਿਹੜੇ ਭਾਵੇਂ ਕੋਈ ਵੀ ਬੰਦਾ ਇੱਥੇ ਰਹਿ ਰਿਹਾ ਉਹਨੂੰ ਐਟਲੀਸਟ ਸੇਫਲੀ ਰੱਖਿਆ ਜਾਵੇ। ਲੇਕਿਨ ਓਬਵੀਅਸਲੀ ਹੁਣ ਹਰ ਤਰ੍ਹਾਂ ਦੀਆਂ ਮਤਲਬ ਸਰਕਮਸਟੈਂਸਿਸ ਹੁੰਦੇ ਨੇ ਕਿਸੇ ਇਨਸਾਨ ਦੇ। ਕਿਸੇ ਬੰਦੇ ਨੂੰ ਕੋਈ ਐਮਰਜੈਂਸੀ ਵੀ ਹੋ ਸਕਦੀ ਹੈ ਵਾਪਸ ਆਉਣ ਦੀ, ਤੇ ਜੇ ਉਹ ਸੇਫਲੀ ਉੱਥੋਂ ਆ ਸਕਦੇ ਨੇ ਤਾਂ ਵਾਈ ਨਾਟ, ਹੈ ਨਾ। ਵੀ ਤੁਸੀਂ ਇੱਕ ਤਰੀਕੇ ਦੇ ਨਾਲ ਆਪਦੀ ਕੰਟਰੀ ਦਾ ਤਾਂ ਉਹੀ ਗੱਲ ਆ ਵੀ ਤੁਹਾਨੂੰ ਆਪਣੇ ਘਰ ਦੇ ਵਿੱਚ ਵੜਨ ਨਹੀਂ ਦੇ ਰਿਹਾ ਕੋਈ ਬੰਦਾ। ਆਪਾਂ ਮਹਿਸੂਸ ਕਰੀਏ ਇਹ ਚੀਜ਼ ਨੂੰ ਕਿ ਤੁਸੀਂ ਘਰ ਦੇ ਬਾਹਰ ਖੜੇ ਹੋ ਤੇ ਤੁਹਾਨੂੰ ਕੋਈ ਕਹਿ ਰਿਹਾ ਵੀ ਤੂੰ ਘਰ ਦੇ ਅੰਦਰ ਨਹੀਂ ਵੜਨਾ ਕਿਉਂਕਿ ਕਿਸੇ ਵੀ ਰੀਜ਼ਨ ਕਰਕੇ, ਤਾਂ ਉਹ ਬੰਦਾ ਲਾਚਾਰ ਹੋਇਆ ਬੈਠਾ, ਬੇਬਸ ਹੋਇਆ ਇਸ ਟਾਈਮ। ਸੋ ਉਸ ਚੀਜ਼ ਨੂੰ ਲੈ ਕੇ ਮੈਂ ਸਮਝਦਾ ਕਿ ਇੱਦਾਂ ਦਾ ਥੋੜ੍ਹਾ ਜਿਹਾ ਬਵਾਲ ਉੱਠਣਾ ਹੀ ਸੀਗਾ। ਓਪੋਜੀਸ਼ਨ ਨੇ ਵੀ ਕਾਫੀ ਇਸ ਚੀਜ਼ ਦਾ ਰੌਲਾ ਪਾਇਆ ਸੀਗਾ। ਹੋਰ ਵੀ ਜਿਹੜੀਆਂ ਸੰਸਥਾਵਾਂ ਨੇਗੀਆਂ ਇੱਥੋਂ ਦੀਆਂ ਜਾਂ ਬਾਹਰੋਂ ਵੀ, ਈਵਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਇਸ ਚੀਜ਼ ਨੂੰ ਲੈ ਕੇ ਜਿਹੜੀ ਆਸਟ੍ਰੇਲੀਅਨ ਸਰਕਾਰ ਸੀ ਉਹਦੇ ਬਾਰੇ ਥੋੜ੍ਹਾ ਜਿਹਾ ਮਤਲਬ ਮੁੱਦੇ ਭਟਕੇ ਸੀਗੇ। ਪਰ ਇੱਕ ਗੱਲ ਤਾਂ ਇੱਥੇ ਦੇਖਣੀ ਬਣਦੀ ਨਾ ਵੀ ਚਲੋ ਖੈਰ ਉਹਨਾਂ ਨੇ ਹੈ ਸਖਤ ਆ ਡਿਸੀਜਨ ਇਹ ਲਿਆ ਮਤਲਬ। ਤੇ ਮੈਂ ਸੁਣ ਰਿਹਾ ਸੀ ਖਬਰ ਕੁਛ 100 ਤੋਂ ਉੱਪਰ ਬੱਚੇ ਨੇ ਜਿਹੜੇ ਮਤਲਬ ਨਾਬਾਲਿਗ ਨੇ, ਮਤਲਬ 16 ਸਾਲ ਤੋਂ ਥੱਲੇ ਨੇ, ਉਹ ਵੀ ਸਟਕ ਨੇ ਮਤਲਬ ਓਵਰਸੀਜ਼, ਖਾਸ ਕਰਕੇ ਇੰਡੀਆ ਦੇ ਵਿੱਚ। ਤਾਂ ਉਹਨਾਂ ਦਾ ਜੀ ਕਰਦਾ ਹੈ ਨਾ ਆਪਣੇ ਮੰਮੀ ਪਾਪਾ ਕੋਲ ਜਾਣ ਵਾਸਤੇ। ਪਰ ਇਹ ਜਿੱਦਾਂ ਇਹ ਜਿਹੜਾ ਡਿਸੀਜਨ ਲਿਆ ਸੀ ਇੱਕਦਮ ਇੰਡੀਆ 'ਚ ਭੁਚਾਲ ਵੀ ਪੈ ਗਿਆ ਸੀ ਨਾ ਬਹੁਤ ਜ਼ਿਆਦਾ, ਮਤਲਬ ਜਦੋਂ ਕਰੋਨਾ ਵਾਲਾ। ਤੇ ਜੀ ਦੇਖੋ ਜਿਹੜਾ ਸਟੈਪ ਲਿਆ ਤਾਂ ਖੈਰ ਇਹਨਾਂ ਨੇ, ਜਿਹੜੇ ਇੱਥੇ ਹੁਣ ਜਿੱਦਾਂ ਸੇਫ ਹੈ ਵੀ ਬਾਕੀਆਂ ਨੂੰ ਬਚਾਉਣ ਵਾਸਤੇ ਨਾ, ਜਿੱਥੇ ਹੁਣ ਤੁਸੀਂ ਹੈਗੇ ਹੋ ਵੀ ਉੱਥੇ ਆਪਦਾ ਖਿਆਲ ਰੱਖੋ, ਪਰ ਬਾਕੀਆਂ ਨੂੰ ਕਿਉਂ ਆਪਾਂ ਉਹ। ਜੀ ਬਿਲਕੁਲ ਹੈ ਤਾਂ ਦੇਖੋ ਇਹ ਟ੍ਰੈਜਡੀ ਹੈਗੀ, ਇਹ ਜਿਹੜਾ ਸਮਾਂ ਲੰਘ ਰਿਹਾ ਕਿਸੇ ਵਾਸਤੇ ਵੀ ਚੰਗਾ ਨਹੀਂ ਹੈਗਾ। ਜੀ ਮਤਲਬ ਮੋਸਟਲੀ ਜ਼ਿਆਦਾਤਰ ਮਤਲਬ ਆਪਾਂ ਦੇਖੀਏ, ਚਲੋ ਐਜ਼ ਏ ਸਿਟੀਜ਼ਨ ਆਪਾਂ ਇੱਕ ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਘਰ ਦੇ ਵਿੱਚ ਨਹੀਂ ਵੜਨ ਦੇ ਰਹੇ ਆਪਣੇ। ਬੜੇ ਸਾਡੇ ਕਲਾਇੰਟਸ ਵੀ ਹੈਗੇ ਨੇ ਜਾਂ ਮੈਂ ਹੋਰ ਵੀ ਫੈਮਲੀਜ਼ ਨੂੰ ਪਰਸਨਲ ਤੌਰ ਤੇ ਜਾਣਦਾ, ਜਿੰਨੇ ਜਿਹੜੇ ਸਿਟੀਜ਼ਨ ਵੀ ਨੇ ਜਾਂ ਜਿਹੜੇ ਸਿਟੀਜ਼ਨ ਹਾਲੇ ਨਹੀਂ ਵੀ ਹੈਗੇ ਜਾਂ ਕਿਸੇ ਟੈਂਪਰੇਰੀ ਵੀਜ਼ੇ ਦੇ ਉੱਤੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਫੈਮਲੀਜ਼ ਨੇਗੀਆਂ, ਬੱਚੇ ਇੰਡੀਆ ਦੇ ਵਿੱਚ ਬੈਠੇ ਨੇ, ਜਾਂ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਆਪਣੇ ਜਿਹੜੇ ਬੱਚਿਆਂ ਨੂੰ ਆ ਰਹੀ ਹੈ, ਜਾਂ ਈਵਨ ਬੱਚਿਆਂ ਨੂੰ ਕਿ ਸਾਡੇ ਵਰਗੇ ਜਿਹੜੇ ਆਪਣੇ ਵਰਗੇ ਸਿਟੀਜ਼ਨ ਜਾਂ PR ਬੰਦੇ ਨੇ ਉਹਨਾਂ ਨੂੰ ਵੀ ਸੇਮ ਸਮੱਸਿਆ ਆ ਰਹੀ ਹੈ ਕਿ ਖੁਸ਼ੀਆਂ ਗਮੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਆਪਾਂ ਆਪਣਿਆਂ ਦੇ ਕੋਲੇ ਹੈ ਨਹੀਂ, ਜਾਂ ਉਹ ਆਪਣੇ ਕੋਲੇ ਨਹੀਂ ਹੈਗੇ। ਇੱਕ ਬੜੀ ਵੱਡੀ ਸਾਡੇ ਜੀਵਨ ਦੀ, ਸਾਡੇ ਸਮੇਂ ਦੀ ਇੱਕ ਤਰਾਸਦੀ ਹੈਗੀ, ਇੱਕ ਟ੍ਰੈਜਡੀ ਹੈ ਮੈਂ ਸਮਝਦਾ। ਪਰ ਦੇਖ ਲਓ ਵੀ ਇਹ ਵੀ ਸਾਰਾ ਕੁਝ ਆਪਾਂ ਦੇਖਣਾ ਸੀ, ਹਨਾ। ਜੀ ਜਿੱਦਾਂ ਹੁਣ ਟਾਈਮ ਬਦਲ ਰਿਹਾ, ਕਿੱਧਰ ਨੂੰ ਜ਼ਮਾਨਾ ਚੱਲਿਆ, ਬੰਦਾ ਕਹਿੰਦਾ ਸਾਇੰਸ ਨੇ ਆਹ ਤਰੱਕੀ ਕਰ ਲਈ, ਉਹ ਤਰੱਕੀ ਕਰ ਲਈ, ਪਰ ਬਿਲਕੁਲ ਚਲੋ ਕੁਦਰਤ ਦੇ ਅੱਗੇ ਸਾਰੀਆਂ ਇੱਕ ਸਾਈਡ ਤੇ ਲੱਗ ਗਈਆਂ, ਹਨਾ। ਜੀ ਬਿਲਕੁਲ ਹੈ ਵੀ ਉਹੀ ਗੱਲ ਆ ਵੀ ਉਹ ਮੁੱਦਾ ਆਪਾਂ ਇਸ ਦੇ ਬਾਰੇ ਗੱਲਬਾਤ ਬਹੁਤ ਕਰ ਸਕਦੇ ਹਾਂ, ਲੇਕਿਨ ਉਹ ਫਿਰ ਇੱਕ ਸੋਸ਼ਲ ਮੁੱਦਾ ਬਣ ਕੇ। ਉਹ ਤੇ ਖੈਰ ਵੱਖਰੀ ਗੱਲ। ਪਰ ਜਿਹੜੀ ਉਦਾਂ ਇਹਨਾਂ ਨੇ ਜਿਹੜੀ ਰੋਕ ਲਾਈ ਆ ਉਹ 'ਚ ਮੈਨੂੰ ਇੱਕ ਗੱਲ ਇਹਨਾਂ ਦੀ ਸਹੀ ਲੱਗੀ ਵੀ ਸਾਡੇ ਵਾਲਾ ਕੰਮ ਨਹੀਂ ਵੀ ਚੋਰੀ ਜੇ ਕੋਈ VIP ਬੰਦਾ ਤੇ ਆ ਜੇ, ਜਿਵੇਂ ਇਹਨਾਂ ਦੇ ਕ੍ਰਿਕੇਟਰ ਸੀ 1-2 ਸ਼ਾਇਦ ਆ ਗਏ, ਉਹ ਕੋਸ਼ਿਸ਼ ਕੀਤੀ, ਪਰ ਬਾਕੀਆਂ ਨੂੰ ਇਹਨਾਂ ਨੇ ਕਹਿੰਦਾ ਵੀ ਸਾਰਿਆਂ ਵਾਸਤੇ ਰੂਲ ਇੱਕ ਹੀ ਹੈ। ਨੋਰਮਲ ਇਨਸਾਨ ਨਹੀਂ ਆ ਸਕਦਾ ਤੇ VIP ਵੀ ਨਹੀਂ ਸਕਦਾ। ਫਿਰ ਇਹ ਜਿਹੜਾ ਇਹ ਇਹਨਾਂ ਨੇ ਪੰਗਾ ਪਾਇਆ ਸੀਗਾ, ਇਹ ਅਸਲ 'ਚ ਉਸੇ ਚੀਜ਼ ਨੂੰ ਲੈ ਕੇ ਇਹਨਾਂ ਨੇ
ਕਲੀਅਰ ਕੀਤਾ ਸੀਗਾ ਕਿ ਭਾਵੇਂ ਤੁਸੀਂ ਇਹ ਨਹੀਂ ਹੈਗਾ ਵੀ ਇਕੱਲਾ ਇੰਡੀਆ ਤੋਂ ਨਹੀਂ ਆ ਸਕਦੇ, ਤੁਸੀਂ ਕਿਸੇ ਵੀ ਰਾਹ ਤੋਂ ਕੋਈ ਚੋਰ ਮੋਰੀ ਲੱਭ ਕੇ ਕੋਈ ਕਿਸੇ ਐਦਾਂ ਨਹੀਂ ਕਰ ਸਕਦਾ। ਸਾਡਾ ਇੱਕ ਦੋਸਤ ਹੈ, ਉਹ ਚੰਡੀਗੜ੍ਹ ਇੰਡੀਆ ਤੋਂ ਟਿਕਟ ਲੈ ਕੇ ਗਿਆ ਅਮਰੀਕਾ $3800 ਦੀ, ਕਿ ਮੈਂ ਉੱਦਾਂ ਨਹੀਂ ਆ ਸਕਦਾ ਪਰ ਮੈਂ ਵਾਇਆ ਅਮਰੀਕਾ ਆ ਜਾਂਦਾ ਆ। ਪਰ ਉਹ ਮਤਲਬ ਉਹਨਾਂ ਨੇ ਫਿਰ ਕਹਿਤਾ ਵੀ ਨਹੀਂ ਕਿ ਇੱਦਾਂ ਹੋ ਹੀ ਨਹੀਂ ਸਕਦਾ, ਹੈ ਨਾ। ਉਹ ਹੁਣ ਅਮਰੀਕਾ 'ਚ ਇਸ ਟਾਈਮ ਤੇ ਉਹਨੇ 2-3 ਵੀਕ ਬਾਅਦ ਦੀ ਟਿਕਟ ਲਈ ਆ ਆਸਟ੍ਰੇਲੀਆ ਦੀ, ਇੱਦਾਂ ਕੁਛ ਵੀ ਹੁਣ ਅਮਰੀਕਾ ਤੋਂ ਇੱਧਰ ਆ ਰਿਹਾ, ਪਰ 15 ਦਿਨ ਉੱਥੇ ਰਹੇਗਾ, ਫਿਰ ਉਹ ਆਸਟ੍ਰੇਲੀਆ ਐਂਟਰੀ ਮਾਰੇਗਾ। ਇਸ ਚੀਜ਼ ਤੋਂ ਡਰ ਕੇ ਵੀ ਜਿਹੜਾ ਇਹਨਾਂ ਨੇ ਉਹ ਰੂਲ ਬਣਾਇਆ ਵੀ ਕਿਤੇ ਮੈਂ ਫਸ ਨਾ ਜਾਵਾਂ ਉਸ ਕਾਨੂੰਨ 'ਚ। ਉਹ ਚੀਜ਼ ਹੋਣੀ ਆ, ਉਹ ਇੱਦਾਂ ਹੀ ਹੋਣਾ ਸਾਰਿਆਂ ਦੇ ਨਾਲ। ਪਰ 15 ਮਈ ਤੋਂ ਬਾਅਦ ਉਹਨਾਂ ਨੇ ਖੈਰ ਆਸਟ੍ਰੇਲੀਅਨ ਗਵਰਨਮੈਂਟ ਨੇ ਜਿਹੜਾ ਸੀ ਇਹ ਚੀਜ਼ ਚੇਂਜ ਕਰਤੀ ਹੋਈ ਹੈਗੀ। ਸੋ ਹੋਪਫੁਲੀ ਜਿਹੜੇ ਸਿਟੀਜ਼ਨਸ ਨੇਗੇ ਜਾਂ PR ਨੇ ਉਹ ਐਟਲੀਸਟ ਆਪਣੀ ਫੈਮਿਲੀਜ਼ ਦੇ ਕੋਲ ਵਾਪਸ 15 ਤੋਂ ਬਾਅਦ ਆ ਜਾਣ। ਹਾਂਜੀ। ਖੈਰ ਚਲੋ ਦੋਸਤੋ, ਹੁਣ ਜਿੱਦਾਂ ਜਿਹੜੀ ਇਹ ਵਿਪਤਾ ਆਈ ਆ ਸਾਰੇ ਮਤਲਬ ਮੁਲਕ ਤੇ ਹੀ ਆ, ਤੇ ਪੋਜ਼ਿਟਿਵ ਰਹਿਣਾ ਚਾਹੀਦਾ, ਆਪਾਂ ਨੂੰ ਹੌਸਲਾ ਰੱਖਣਾ ਚਾਹੀਦਾ। ਹੌਲੀ ਹੌਲੀ ਕੋਈ ਵੀ ਆਪਣੀ ਆਉਂਦੀ ਹੈ, ਜੇ ਕਠਿਨਾਈ ਆਉਂਦੀ ਆ ਤੇ ਉਸ ਤੋਂ ਬਾਅਦ ਸੌਖਾ ਵੀ ਆਉਂਦਾ ਆ, ਤੇ ਜੇ ਰਾਤ ਪਈ ਆ ਦਿਨ ਵੀ ਚੜੂਗਾ। ਸੋ ਥੋੜ੍ਹਾ ਜਿਹਾ ਹੋਰ ਹੌਸਲਾ ਰੱਖਣ ਦੀ ਲੋੜ ਹੈ। ਤੇ 2 ਕੁ ਮੈਂ ਕੌਮੈਂਟ ਲੈ ਲਾਂ, ਫਿਰ ਆਪਾਂ ਚੱਲਦੇ ਅੱਗੇ ਕਰਦੇ ਗੱਲਬਾਤ। ਜੁਝਾਰ ਢਿੱਲੋਂ ਜੀ ਪ੍ਰੋਗਰਾਮ ਦੇਖ ਰਹੇ ਨੇ, ਕਹਿੰਦੇ ਵੈਰੀ ਨਾਈਸ ਸ਼ੋ, ਥੈਂਕ ਯੂ ਜੁਝਾਰ ਸਾਹਿਬ। ਅਮਰਦੀਪ ਮਲਿਕ, ਥੈਂਕ ਯੂ ਸਰ, ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਰਮੇਸ਼ ਕੁਮਾਰ ਜੀ ਨੇ ਕੁਛ ਲਿਖਿਆ, ਲਾਈਨਾ ਮਸਤ ਲਹਿरों में तैरती हैं ये नंगी लाशें, एक मासूम सा सवाल लिए तेरा चेहरा तेरा ख्याल लिए, आईना देखता है जब सिस्टम को, एक मासूम सा सवाल लिए, होंठ सिल गए हो जब सेवकों के, कविता होगी ना, चिखती हो आवाज़ें एक मासूम से सवाल के लिए। हाँ जी, ये शायद उन्होंने की थी अपने इंडिया के सिस्टम ਤੇ ਚੋਟ ਹੈ, ਜਿਹੜੀਆਂ ਉਹ ਲਾਸ਼ਾਂ ਤਾਰ ਰਹੀਆਂ ਵੀ। ਹਾਂ ਸਮਝ ਰਹੇ ਤੁਸੀਂ। ਇਹ ਰਮੇਸ਼ ਜੀ ਆਪਣਾ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ, ਦਲਜੀਤ ਸਿੰਘ ਤੇ ਦੇਵ ਸਿੱਧੂ ਜੀ, ਸਾਡੇ ਮਸਲੇ ਸਾਡੇ ਹੱਲ, 7 ਵਜੇ ਹੁਣ ਤੋਂ 35-40 ਮਿੰਟ ਬਾਅਦ। ਤੁਸੀਂ ਉਸ ਪ੍ਰੋਗਰਾਮ 'ਚ ਜ਼ਰੂਰ ਸ਼ਿਰਕਤ ਕਰਿਓ ਤੇ ਤੁਸੀਂ ਉੱਤੇ ਆਪਦੇ ਵਿਚਾਰ ਰੱਖ ਸਕਦੇ ਹੋ। ਉਹ ਇਸ ਦਾ ਮਤਲਬ ਇਸ 'ਤੇ ਤੁਹਾਨੂੰ ਜਵਾਬ ਵੀ ਦੇਣਗੇ, ਜ਼ਿਕਰ ਵੀ ਕਰਨਗੇ। ਸੋ ਜੇ ਆਪਾਂ ਅੱਗੇ ਚੱਲੀਏ ਤਾਂ ਜਿਹੜਾ 40 ਘੰਟੇ ਵਾਲਾ ਇੱਕ ਸੀਗਾ, ਮਤਲਬ ਆਪਾਂ 40 ਘੰਟੇ ਕੰਮ ਕਰ ਸਕਦੇ ਸੀ ਪਹਿਲਾਂ ਸਟੂਡੈਂਟ, ਫੋਰਟਨਾਈਟ ਦੇ ਵਿੱਚ, ਫੋਰਟਨਾਈਟਲੀ ਹੈ, ਉੱਦਾਂ 20 ਘੰਟੇ ਵੀਕਲੀ ਆਪਾਂ ਕਹਿ ਦਿੰਦੇ ਆ ਜੀ। ਤੇ ਉਹ ਪਰ ਹੁਣ ਸੁਣਨ ਚ ਆਇਆ ਕਿ ਮਤਲਬ ਉਹਨਾਂ ਨੂੰ ਕਿਹਾ ਵੀ ਜਿੰਨਾ ਮਰਜ਼ੀ ਕੰਮ ਕਰੋ ਤੇ ਜਿਹੜਾ ਮਰਜ਼ੀ। ਜੀ ਬਿਲਕੁਲ ਹੈ। ਮੈਂ ਇੱਕ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਉਹ ਟਿਕਟੌਕ ਦਾ ਜ਼ਮਾਨਾ ਚੱਲਿਆ ਹੈ, ਮੈਂ ਇੱਕ ਛੋਟੀ ਜਿਹੀ ਵੀਡੀਓ ਵੀ ਪਾਈ ਸੀ ਉਹ 'ਤੇ 1 ਮਿੰਟ ਦੀ, ਕਿਉਂਕਿ ਉਹ ਥੋੜੀ ਕੁਇਕ ਹੋ ਜਾਂਦੀ ਹੈ, 1 ਮਿੰਟ 'ਚ ਗੱਲ ਹੋ ਜਾਂਦੀ ਹੈ। ਪਰ ਉਹਦੇ 'ਚ ਮੈਂ ਕੁਇਕਲੀ ਦੱਸਿਆ ਸੀਗਾ ਇਸ ਚੀਜ਼ ਬਾਰੇ, ਤੇ ਫੇਸਬੁੱਕ ਤੇ ਅਪਡੇਟ ਵੀ ਕੀਤਾ ਸੀ ਪੇਜ ਦੇ ਉੱਤੇ। ਪਰ ਮੈਂ ਇਹ ਪ੍ਰੋਗਰਾਮ ਵਾਸਤੇ ਰੱਖ ਲਈ ਸੀ, ਮੈਂ ਕਿਹਾ ਚਲੋ ਇਹ 'ਚ ਡਿਟੇਲ ਦੇ ਨਾਲ 5-7 ਮਿੰਟ ਆਪਾਂ ਗੱਲ ਕਰ ਸਕਦੇ ਹਾਂ, ਕਿਉਂਕਿ ਇਸ ਚੀਜ਼ ਦੇ ਕਾਫੀ ਫਾਇਦੇ ਹੋ ਜਾਣੇ ਨੇ ਜੀ ਜਿਹੜਾ ਇਹ ਇਹਨਾਂ ਨੇ ਕੀਤਾ। ਕਿਉਂਕਿ ਜਿਹੜੇ ਕ੍ਰਿਟੀਕਲ ਸੈਕਟਰ ਦੇ ਵਿੱਚ ਜਿਹੜੇ ਬੱਚੇ ਕੰਮ ਕਰ ਰਹੇ ਨੇਗੇ, ਇੱਦਾਂ ਦੀਆਂ 4-5 ਹੋਰ ਵੀ ਸੈਕਟਰ ਨੇ, ਜਾਂ ਇੱਦਾਂ ਦੀਆਂ 4-5 ਹੋਰ ਵੀ ਜੋਬ ਕਲੋ ਇੰਡਸਟਰੀਜ਼ ਨੇ ਜਿਹਦੇ ਵਿੱਚ ਬੱਚੇ ਆਪਣੇ ਕੰਮ ਕਰ ਰਹੇ ਨੇ, ਤੇ ਉਹਨਾਂ ਦੇ ਉੱਤੇ ਇਸ ਟਾਈਮ ਸੌਰੀ ਇਹ ਕੁਝ ਕੁ ਨੇ ਜਿਹੜੇ ਵਾਧੂ ਕੰਮ ਕਰ ਸਕਦੇ ਹੁਣ ਜਿੰਨਾ ਮਰਜ਼ੀ, ਜਾਂ ਕੁਝ ਜਿੱਦਾਂ ਵੀ ਹਾਂਜੀ ਇਹ ਕੁਝ ਸੈਕਟਰ ਨੇ, ਕੁਝ ਇੰਡਸਟਰੀਜ਼ ਨੇ, ਜਿੱਦਾਂ ਹੁਣ ਜਿਹੜੀ ਸਭ ਤੋਂ ਲੇਟੈਸਟ ਐਡੀਸ਼ਨ ਹੋਈ ਹੈ ਸੈਕਟਰ ਦੀ ਉਹ ਹੈਗੀ ਟੂਰਿਜ਼ਮ ਐਂਡ ਹੌਸਪਿਟੈਲਿਟੀ। ਤੇ ਪਹਿਲਾਂ ਕਿਹੜੀ ਸੀ ਜਿਹ 'ਚ ਕਰ ਸਕਦੇ? ਪਹਿਲਾਂ ਉਹਦੇ ਵਿੱਚ ਥੋੜ੍ਹੇ ਜਿਹੇ ਹਫ਼ਤੇ ਪਹਿਲਾਂ ਉਹਨਾਂ ਨੇ ਐਗਰੀਕਲਚਰ ਸੈਕਟਰ ਕੁਝ ਕੁ ਟਾਈਮ ਪਹਿਲਾਂ ਐਡ ਕੀਤਾ ਸੀਗਾ। ਐਗਰੀਕਲਚਰ ਸੈਕਟਰ ਤੋਂ ਪਹਿਲਾਂ ਏਜਡ ਕੇਅਰ ਦੇ ਵਿੱਚ ਜਿਹੜੇ ਅਪਰੂਵਡ ਏਜਡ ਕੇਅਰ ਪ੍ਰੋਵਾਈਡਰ ਨੇਗੇ ਉਹਨਾਂ ਦੇ ਵਿੱਚ ਜਿਹੜੇ ਬੱਚੇ ਕੰਮ ਕਰਦੇ ਸੀ ਉਹ ਐਡ ਕੀਤਾ ਹੋਇਆ ਸੀਗਾ। ਇੱਕ NDIS ਹੈਗਾ ਜਿਹੜਾ ਨੈਸ਼ਨਲ ਡਿਸੇਬਿਲਿਟੀ ਸਕੀਮ ਹੈਗੀ ਆਪਣੀ, ਹੈ ਨਾ, ਉਹਦੇ ਵਿੱਚ ਜਿਹੜੇ ਬੱਚੇ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਸੀਗਾ, ਏਜਡ ਕੇਅਰ ਦੇ ਵਿੱਚ ਸੀਗਾ। ਸੋ ਇੱਦਾਂ ਦੇ 4-5 ਸੈਕਟਰ ਜਾਂ ਇੰਡਸਟਰੀਜ਼ ਪਹਿਲਾਂ ਵੀ ਸੀਗੀਆਂ, ਪਰ ਕਿਉਂਕਿ ਆਪਣੇ ਬੱਚੇ ਦੇਖੋ ਹਰ ਇੱਕ ਸੈਕਟਰ ਦੇ ਵਿੱਚ ਵੈਸੇ ਤਾਂ ਕੰਮ ਕਰ ਰਹੇ ਨੇ ਜਾਂ ਪੜ੍ਹ ਰਹੇ ਨੇਗੇ, ਪਰ ਇੱਕ ਜਿਹੜਾ ਮੋਸਟ ਵਾਈਡਲੀ ਯੂਜ਼ਡ ਸੈਕਟਰ ਹੈਗਾ ਉਹ ਟੂਰਿਜ਼ਮ ਐਂਡ ਹੌਸਪਿਟੈਲਿਟੀ ਹੈ, ਜਿਹਦੇ ਵਿੱਚ ਕਾਫੀ ਜੌਬਸ ਆ ਜਾਂਦੀਆਂ ਨੇ। ਕਿਉਂਕਿ ਕਈ ਬੱਚੇ ਤਾਂ ਆਪਣੇ PR ਦੇ ਕਰੀਅਰ ਨੂੰ ਲੈ ਕੇ ਜਾਂ ਆਪਣੇ ਪਰਸਨਲ ਜਾਂ ਪ੍ਰੋਫੈਸ਼ਨਲ ਕਰੀਅਰ ਨੂੰ ਲੈ ਕੇ ਇਸ ਸੈਕਟਰ ਦੇ ਵਿੱਚ ਆਉਂਦੇ ਨੇ, ਪਰ ਕਈ ਬੱਚੇ ਉਹ ਪੜ੍ਹਾਈ ਕੁਛ ਹੋਰ ਕਰਦੇ ਨੇ, ਬਟ ਉਹਨਾਂ ਨੂੰ ਇਸ ਸੈਕਟਰ ਦੇ ਵਿੱਚ ਕਾਫੀ ਹੱਦ ਤੱਕ ਜੌਬ ਮਿਲ ਜਾਂਦੀ ਹੈ, ਜਿਹਦੇ ਵਿੱਚ ਹਾਊਸਕੀਪਿੰਗ ਹੋ ਗਿਆ, ਮੋਟਰਸ ਦੇ ਵਿੱਚ, ਰੈਸਟੋਰੈਂਟ ਦੇ ਵਿੱਚ ਜੌਬ ਹੋ ਜਾਂਦੀ ਹੈਗੀ। ਭਾਵੇਂ ਤੁਸੀਂ ਕਿਸੇ ਵੀ ਲੈਵਲ 'ਤੇ ਜੌਬ ਕਰ ਰਹੇ ਹੋਗੇ, ਭਾਵੇਂ ਤੁਸੀਂ ਵੇਟ ਸਟਾਫ ਹੋਗੇ, ਭਾਵੇਂ ਰੈਸਟੋਰੈਂਟ ਮੈਨੇਜਰ ਹੋ, ਕੁੱਕ ਹੋ, ਸ਼ੈਫ ਹੋਗੇ ਜਾਂ ਕਿਚਨ ਹੈਂਡ ਹੋਗੇ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਐਜ਼ ਲੌਂਗ ਐਜ਼ ਤੁਸੀਂ ਇਹ ਸੈਕਟਰ ਦੇ ਵਿੱਚ ਕੰਮ ਕਰ ਰਹੇ ਹੋ ਹੌਸਪਿਟੈਲਿਟੀ ਜਾਂ ਟੂਰਿਜ਼ਮ ਦੇ ਵਿੱਚ, ਤਾਂ ਇਹ ਜਿਹੜੇ ਆਵਰਸ ਨੇਗੇ ਉਹਨਾਂ ਨੇ ਲਿਫਟ ਕਰਤੇ 40 ਆਵਰਸ ਦੀ ਜਿਹੜੀ ਰਿਕੁਆਇਰਮੈਂਟ ਹੈਗੀ। ਸੋ ਹੁਣ ਉਹ ਜਿੰਨਾ ਮਰਜ਼ੀ ਕੰਮ ਕਰ ਸਕਦੇ ਨੇ ਉਹਨਾਂ 'ਤੇ ਹੈ। ਸਭ ਤੋਂ ਵੱਡਾ ਅਤੇ ਪਹਿਲਾ ਫਾਇਦਾ ਤਾਂ ਓਬਵੀਅਸਲੀ ਇਹੀ ਹੈ ਕਿ ਜਿਹੜੇ ਬੱਚੇ ਨੇ ਉਹ ਆਪਣਾ ਫਾਈਨੈਂਸ਼ਲੀ ਮਤਲਬ ਖੁੱਲ੍ਹ ਕੇ ਕੰਮ ਕਰ ਸਕਦੇ ਨੇ, ਆਪਣਾ ਆਪਣੀ ਫੀਸਾਂ ਵਗੈਰਾ। ਇਹਨਾਂ ਨੂੰ ਕ੍ਰਿਟੀਕਲ ਸੈਕਟਰ ਕਿਹਾ ਜਾਂਦਾ? ਇਹ ਕ੍ਰਿਟੀਕਲ ਸੈਕਟਰ ਦੇ ਵਿੱਚ ਆਉਂਦੇ ਨੇ, ਕਿਉਂਕਿ ਇਹਦਾ ਫਾਇਦਾ ਫਿਰ ਕੀ ਬੱਚਿਆਂ ਨੂੰ? ਹੋਰ ਪਹਿਲਾਂ ਤਾਂ ਇਹੀ ਹੈ ਜੀ, ਦੇਖੋ ਫਾਈਨੈਂਸ਼ੀਅਲੀ ਜਿਹੜਾ ਫਾਇਦਾ ਹੋ ਜਾਂਦਾ, ਕਿਉਂਕਿ ਇਹ ਅਨਾਉਂਸ ਹੁਣੀ ਹੋਇਆ ਕ੍ਰਿਟੀਕਲ ਸੈਕਟਰ ਇਹਨਾਂ ਨੂੰ ਹੁਣੀ। ਪਰ ਉੱਦਾਂ ਜੇ ਮੋਟੇ ਜਿਹੇ ਤੌਰ 'ਤੇ ਵੇਖਿਆ ਜਾਵੇ, ਮਤਲਬ ਜਿਹੜਾ ਮੈਨੂੰ ਸਮਝ ਲੱਗਦਾ ਉਹ ਇੱਕੋ ਹੀ ਫਾਇਦਾ ਵੀ ਫੁੱਲ ਟਾਈਮ ਕੰਮ ਕਰੋ, ਜਿੰਨਾ ਮਰਜ਼ੀ ਕੰਮ ਕਰੋ, ਫੀਸਾਂ ਫੂਸਾਂ ਬੰਦਾ ਸੌਖੀਆਂ ਕੱਢ ਲੈਂਦਾ ਜੀ। ਬਿਲਕੁਲ, ਪਰ ਇੱਕ ਬਹੁਤ ਵੱਡਾ ਫਾਇਦਾ ਜਿਹੜਾ ਇਹਦਾ ਹੋਇਆ ਜਾਂ ਹੋਊਗਾ ਜਾਂ ਹੋਣ ਜਾ ਰਿਹਾ ਬੱਚਿਆਂ ਨੂੰ, ਉਹ ਇਹ ਹੈ ਕਿਉਂਕਿ ਇਹਨੂੰ ਹੁਣ ਕਰਤਾ ਕ੍ਰਿਟੀਕਲ ਸੈਕਟਰ ਦੇ ਵਿੱਚ ਐਡ। ਤੇ ਮੈਂ ਇੱਕ ਹੋਰ ਫਿਰ ਮੈਂ ਗੱਲ ਕਰੂੰਗਾ, ਟਿਕਟੌਕ 'ਤੇ ਮੈਂ ਇੱਕ ਹੋਰ ਵੀਡੀਓ ਪਾਈ ਸੀ 408 ਵੀਜ਼ੇ ਦੀ,
408 ਵੀਜ਼ਾ ਜਿਹੜਾ ਆਪਾਂ ਇੱਥੇ ਵੀ ਡਿਸਕਸ ਕੀਤਾ ਹੋਇਆ ਇੱਕ ਦੋ ਵਾਰੀ, ਆਪਣੇ ਸਰੋਤਿਆਂ ਨੂੰ ਉਹਦੇ ਬਾਰੇ ਦੱਸਿਆ ਹੋਇਆ, ਕਿਉਂਕਿ ਕਾਫੀ ਟਾਈਮ ਪਹਿਲਾਂ ਲਾਸਟ ਈਅਰ ਇਹ ਵੀਜ਼ਾ ਕੱਢਤਾ ਸੀ, ਬਟ ਮੋਸਟਲੀ ਇਹਦੇ ਬਾਰੇ ਇੱਕੋ ਧਾਰਨਾ ਸੀ। ਈਵਨ ਸਾਡੀ ਇੰਡਸਟਰੀ ਦੇ ਵਿੱਚ ਵੀ ਇਸ ਚੀਜ਼ ਦੇ ਉੱਤੇ ਕਾਫੀ ਡਿਬੇਟ ਚੱਲਦੀ ਸੀਗੀ ਕਿ ਇਹ ਜਿਹੜਾ ਵੀਜ਼ਾ ਇੱਕ ਸਿਰਫ ਕ੍ਰਿਟੀਕਲ ਸੈਕਟਰ 'ਚ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਵਾਸਤੇ ਹੀ ਹੈਗਾ। ਪਰ ਅਸੀਂ ਪਿਛਲੇ ਸਾਲ ਤੋਂ ਜਦੋਂ ਦਾ ਇਹ ਵੀਜ਼ਾ ਖੁੱਲ੍ਹਿਆ, ਅਸੀਂ ਕਾਫੀ ਇਹ ਵੀਜ਼ੇ ਲਾਏ ਨੇ, ਉਹਨਾਂ ਦੇ ਵੀ ਲਾਏ ਨੇ ਜਿਹੜੇ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਨਹੀਂ ਕਰਦੇ ਸੀਗੇ। ਠੀਕ ਹੈ, ਕਿਉਂਕਿ ਇਹ ਦੋ ਤਰੀਕਿਆਂ ਦੇ ਨਾਲ ਹੋ ਸਕਦਾ ਵੀ ਤੁਸੀਂ ਲੈ ਸਕਦੇ ਹੋ। ਪਹਿਲਾ ਕਿ ਤੁਸੀਂ ਕ੍ਰਿਟੀਕਲ ਸੈਕਟਰ 'ਚ ਕੰਮ ਕਰਦੇ ਹੋ, ਦੂਸਰਾ ਤੁਸੀਂ ਡਿਪਾਰਟ ਨਹੀਂ ਕਰ ਸਕਦੇ ਆਸਟ੍ਰੇਲੀਆ ਤੇ ਤੁਹਾਡੀ ਕਿਸੇ ਹੋਰ ਵੀਜ਼ੇ ਦੀ ਐਲੀਜੀਬਿਲਟੀ ਨਹੀਂ ਬਣ ਰਹੀ ਹੈਗੀ, ਤਾਂ ਵੀ ਤੁਸੀਂ ਇਹ ਵੀਜ਼ਾ ਲਾ ਸਕਦੇ ਹੋ। ਦੋਨਾਂ ਦੇ ਵਿੱਚ ਫਰਕ ਇਹ ਸੀਗਾ, ਜਿਹੜਾ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਕਰਨ ਨਾਲ ਸਾਡੇ ਆਪਣੇ ਕਾਫੀ ਗ੍ਰਾਂਟ ਹੋਏ ਨੇ ਵੀਜ਼ੇ। ਜਿਹੜੇ ਤਾਂ ਬੱਚੇ ਕ੍ਰਿਟੀਕਲ ਸੈਕਟਰ 'ਚ ਕੰਮ ਕਰਦੇ ਸੀ ਉਹਨਾਂ ਦਾ ਵੀਜ਼ਾ ਗ੍ਰਾਂਟ ਹੁੰਦਾ ਸੀ 1 ਸਾਲ ਲਈ, ਪਰ ਜਿਹੜੇ ਕ੍ਰਿਟੀਕਲ ਸੈਕਟਰ ਦੇ ਵਿੱਚ ਨਹੀਂ ਕੰਮ ਕਰਦੇ ਸੀ ਉਹਨਾਂ ਦਾ ਵੀਜ਼ਾ ਇਹ ਗ੍ਰਾਂਟ ਹੁੰਦਾ ਸੀਗਾ ਅਪ ਟੂ 3 ਮੰਥਸ। ਅੱਛਾ। ਸੋ ਹੁਣ ਹੌਸਪਿਟੈਲਿਟੀ ਐਂਡ ਟੂਰਿਜ਼ਮ ਦਾ ਇਸ ਕ੍ਰਿਟੀਕਲ ਸੈਕਟਰ ਦੇ ਵਿੱਚ ਆਉਣ ਨਾਲ ਜਿਹੜੇ ਸਾਡੇ ਬੱਚੇ ਭੈਣ ਭਰਾ ਜਿਹੜੇ ਇਸ ਟਾਈਮ ਫੋਰ ਐਗਜ਼ਾਮਪਲ ਉਹ ਭਾਵੇਂ ਸਟੂਡੈਂਟ ਵੀਜ਼ਾ ਲਾ ਰਹੇ ਨੇ ਜਾਂ 485 ਤੋਂ ਬਾਅਦ ਕੋਈ ਉੱਤੇ ਜਾ ਰਹੇ ਨੇ, ਦੂਸਰੇ ਵੀਜ਼ਾਸ ਦੇ ਉੱਤੇ ਜਾ ਰਹੇ ਨੇਗੇ, ਕਈ ਬੱਚੇ ਸਟੂਡੈਂਟ ਵੀਜ਼ਾ ਲਾ ਰਹੇ ਨੇ। ਸੋ ਉਹਨਾਂ ਲਈ ਇਹ ਇੱਕ ਰਾਹ ਖੁੱਲ੍ਹ ਗਿਆ, ਕਿਉਂਕਿ ਅਗਰ ਫੋਰ ਐਗਜ਼ਾਮਪਲ ਤੁਸੀਂ ਸ਼ੈਫ ਹੋਗੇ, ਠੀਕ ਹੈ, ਤੁਸੀਂ ਜੋਬ ਰੈਡੀ ਪ੍ਰੋਗਰਾਮ ਕਰਦੇ ਨੇ ਬੱਚੇ PR ਵਾਸਤੇ, ਉਹਨਾਂ ਦੇ ਕੁਝ ਤੁਹਾਡੇ ਆਵਰਸ ਘੱਟਦੇ ਨੇ ਜਾਂ ਵਟਐਵਰ ਤੁਸੀਂ ਨਹੀਂ ਕੀਤਾ, ਅੱਧ ਵਿਚਾਲੇ ਸ਼ੁਰੂ ਕੀਤਾ, ਤਾਂ ਤੁਹਾਨੂੰ ਲੀਗਲੀ ਵਰਕ ਰਾਈਟ ਮਿਲਣਗੇ 408 ਵੀਜ਼ੇ ਦੇ ਵਿੱਚ, ਤੇ ਇਹ 408 ਵੀਜ਼ਾ ਤੁਸੀਂ 1 ਸਾਲ ਤੱਕ ਲੈ ਸਕਦੇ ਹੋ। ਕਿਉਂਕਿ ਹੁਣ ਇਹ ਕ੍ਰਿਟੀਕਲ ਸੈਕਟਰ ਦੇ ਵਿੱਚ ਐਡ ਹੋ ਗਿਆ, ਤਾਂ ਇਹਦੇ ਵਿੱਚ ਤੁਸੀਂ 1 ਸਾਲ ਤੱਕ ਤੁਹਾਨੂੰ ਇਹ ਵੀਜ਼ਾ ਗ੍ਰਾਂਟ ਹੋਊਗਾ। ਤੇ ਟੈਕਨੀਕਲੀ ਅਗਰ ਆਪਾਂ ਦੇਖਿਆ ਜਾਵੇ 2-3 ਮਹੀਨੇ ਲੱਗ ਜਾਂਦੇ ਨੇ ਇਹ ਵੀਜ਼ੇ ਨੂੰ, ਜਾਂ 4 ਮਹੀਨੇ ਵੀ 6 ਵੀ ਲੱਗ ਜਾਂਦੇ ਨੇ ਵੀਜ਼ਾ ਆਉਣ ਨੂੰ। ਉਸ ਤੋਂ ਬਾਅਦ ਜੇ ਤੁਹਾਨੂੰ ਉਹਨਾਂ ਨੇ ਤੁਹਾਡੇ ਤੋਂ ਡੇਟ ਪੁੱਛਣੀ ਹੈ ਵੀ ਕਿਹੜੀ ਡੇਟ ਤੱਕ ਤੁਸੀਂ ਲੈਣਾ ਚਾਹੁੰਦੇ ਹੋ, 1 ਸਾਲ ਤੱਕ ਤੁਸੀਂ ਕਹੋਗੇ, ਤੇ 10 ਮਹੀਨੇ 12 ਮਹੀਨੇ ਜੇ ਤੁਹਾਨੂੰ ਉਹਨਾਂ ਨੇ 1 ਸਾਲ ਦਾ ਵੀਜ਼ਾ ਦੇਤਾ, ਤਾਂ ਇਹ ਸਮਝ ਲਓ ਵੀ 1.5 ਸਾਲ ਦੀ ਤੁਹਾਡੀ TR ਹੈ। 1.5 ਸਾਲ ਤੁਸੀਂ ਉਹਦੇ ਤੇ ਕੰਮ ਕੀਤਾ ਫੁੱਲ ਟਾਈਮ, ਤੇ ਉਸ ਤੋਂ ਬਾਅਦ ਸਾਲ ਸਵਾ ਸਾਲ ਘੱਟੋ ਘੱਟ ਤੁਹਾਨੂੰ ਹੋਰ ਮਿਲ ਗਿਆ 408 ਦੇ ਉੱਤੇ ਲੀਗਲੀ ਫੁੱਲ ਟਾਈਮ ਕੰਮ ਕਰਨ ਦਾ ਐਜ਼ ਏ ਸ਼ੈਫ, ਕੁੱਕ, ਰੈਸਟੋਰੈਂਟ ਮੈਨੇਜਰ, ਜਿਹੜਾ ਕਿ ਤੁਹਾਨੂੰ ਬੈਨੀਫਿਟ ਦੇ ਸਕਦਾ ਤੁਹਾਡੇ PR ਦੇ ਪਾਥਵੇ ਵਾਸਤੇ। ਫੋਰ ਐਗਜ਼ਾਮਪਲ ਜਿਹੜੇ ਬੱਚੇ ਇਸ ਤਰੀਕੇ ਦੇ ਨਾਲ TR ਲੈਂਦੇ ਨੇ, ਜਿਹੜੇ ਟ੍ਰੇਡ ਦੇ ਵਿੱਚ TR ਲੈਂਦੇ ਨੇ, ਉਹਨਾਂ ਨੂੰ 1.5 ਸਾਲ ਦੀ TR ਮਿਲਦੀ ਆ, ਪਰ ਉਹ 1.5 ਸਾਲ ਹੁਣ ਕਈ ਵਾਰ ਘੱਟ ਰਹਿ ਜਾਂਦਾ। ਫੋਰ ਐਗਜ਼ਾਮਪਲ ਕੁਈਨਜ਼ਲੈਂਡ ਦੀ ਰਿਕੁਆਇਰਮੈਂਟ ਆ ਕਿ ਅਗਰ ਤੁਸੀਂ 190 ਵੀਜ਼ਾ ਅਪਲਾਈ ਕਰਨਾ, ਪਿੱਛੇ ਜੇ ਵੈਸੇ 491 ਵਾਸਤੇ ਵੀ ਕੀਤਾ ਸੀ ਟੈਂਪਰੇਰੀਲੀ ਉਹਨਾਂ ਨੇ, ਪਰ ਅਗਰ ਉਹਦੀ ਜਿਹੜੀ ਜੈਨਰਿਕ ਜਿਹੜੀ ਪਹਿਲਾਂ ਰਿਕੁਆਇਰਮੈਂਟ ਸੀ ਨਾਰਮਲ, ਕਿ ਅਗਰ ਤੁਸੀਂ 190 ਪਾਉਣਾ ਤਾਂ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਤੁਹਾਡੇ ਕੋਲ ਫੁੱਲ ਟਾਈਮ। ਸੋ ਅਗਰ ਹੁਣ ਬੱਚੇ ਜਿਨ੍ਹਾਂ ਨੇ 1.5 ਸਾਲ ਉੱਤੇ ਲਾਇਆ ਆਪਣੇ 485 ਦੇ ਉੱਤੇ ਆਪਣਾ ਜੋਬ ਰੈਡੀ ਪ੍ਰੋਗਰਾਮ ਵਗੈਰਾ ਕੀਤਾ, ਉਸ ਤੋਂ ਬਾਅਦ 1 ਸਾਲ ਜਾਂ ਸਵਾ ਸਾਲ ਕਹਿ ਲਓ ਇਹਦੇ ਤੇ ਲੱਗ ਗਿਆ, ਜਾਂ ਪਹਿਲਾਂ ਵੀ ਉਹਨਾਂ ਨੇ ਕੋਈ ਥੋੜਾ ਬਹੁਤ ਕੰਮ ਡਿਊਰਿੰਗ ਦੇ ਸਟੱਡੀ ਕੀਤਾ ਹੋਊਗਾ, ਤਾਂ ਉਹਨੂੰ ਕੁੱਲ ਮਿਲਾ ਕੇ 3 ਸਾਲ ਦਾ ਕਰਕੇ ਉਹ ਜਿਹੜੀ ਉਹ ਸਕਿਲਡ ਵੀਜ਼ੇ ਦੀ ਰਿਕੁਆਇਰਮੈਂਟ ਆ ਕੁਈਨਜ਼ਲੈਂਡ ਗਵਰਨਮੈਂਟ ਦੀ, ਉਹਨੂੰ ਵੀ ਪੂਰਾ ਕਰ ਸਕਦੇ ਨੇ। ਸੋ ਇੱਦਾਂ ਮਤਲਬ ਦੂਸਰੀ ਦਾ ਫਾਇਦਾ ਇਹ ਹੋ ਸਕਦਾ ਕਿ ਮੰਨ ਲਓ ਕਿ ਚਲੋ ਤੁਹਾਨੂੰ 1.5 ਸਾਲ ਉਹ ਤੇ ਸਾਲ ਇਹ ਤੁਹਾਡੇ ਕੋਲ ਸਿਰਫ 2.5 ਸਾਲ ਦਾ ਐਕਸਪੀਰੀਅੰਸ ਹੀ ਹੋਇਆ, ਤਾਂ ਤੁਸੀਂ ਅੱਗੇ ਤੁਹਾਨੂੰ ਹੋਰ ਕੋਈ ਰਾਹ ਨਹੀਂ ਦਿਖ ਰਿਹਾ, ਸਕਿਲਡ ਮਾਈਗ੍ਰੇਸ਼ਨ 'ਚ ਤੁਹਾਡਾ ਹੱਥ ਨਹੀਂ ਪੈ ਰਿਹਾ, ਪਰ ਬੱਚਿਆਂ ਕੋਲੇ ਜਿਹੜੇ ਐਪਲੀਕੈਂਟਸ ਕੋਲੇ ਕੋਈ ਇੰਪਲੋਇਰ ਆ ਜਿਹੜਾ ਉਹਨਾਂ ਨੂੰ ਸਪਾਂਸਰ ਕਰ ਦੂਗਾ, ਤਾਂ ਇੱਕ ਜਿਹੜੇ ਇੰਪਲੋਇਰ ਸਪਾਂਸਰ ਵੀਜ਼ੇ ਨੇ ਉਹਨਾਂ ਵਾਸਤੇ ਵੀ ਉਹਨਾਂ ਦਾ ਰਾਹ ਖੁੱਲ੍ਹ ਗਿਆ ਬੇਸਿਕਲੀ। ਜੀ ਠੀਕ ਹੈ, ਇਹ ਫਿਰ ਉਹ ਗੱਲ ਹੋ ਗਈ ਉਦੋਂ ਵਾਲੀ, ਜਿਵੇਂ ਵੀ ਕਿਸੇ ਲਈ ਮਾਂ ਵਾਦੀ ਕਿਸੇ ਲਈ ਸਵਾਦੀ। ਹਾਂ, ਸੋ ਉਹ ਇੰਪਲੋਇਰ ਸਪਾਂਸਰ ਵੀਜ਼ਾ, ਕਿਉਂਕਿ ਕਾਫੀ ਬੱਚੇ ਹੁੰਦੇ ਨੇ ਉਹਨਾਂ ਦੇ ਜਿਹੜੇ ਅੱਜ ਕੱਲ੍ਹ ਖਾਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਇੰਪਲੋਇਰਸ ਨੂੰ ਇਹਨੂੰ ਕ੍ਰਿਟੀਕਲ ਸੈਕਟਰ 'ਚ ਕਿਉਂ ਲੈ ਕੇ ਆਏ ਨੇ, ਸਮਝਣ ਵਾਲੀ ਗੱਲ ਇਹ ਹੈ ਕਿਉਂਕਿ ਐਕਚੁਅਲ ਦੇ ਵਿੱਚ ਸੈਕਟਰ ਦੇ ਵਿੱਚ ਇਸ ਟਾਈਮ ਵਰਕ ਫੋਰਸ ਦੀ ਬੜੀ ਪ੍ਰੋਬਲਮ ਆ ਰਹੀ ਹੈਗੀ, ਕਈ ਬਿਜ਼ਨਸ ਬੰਦ ਹੋ ਰਹੇ ਨੇ ਖਾਸ ਕਰਕੇ ਰੀਜਨਲ ਏਰੀਆਜ਼ ਦੇ ਵਿੱਚ। ਮਤਲਬ ਇੱਕ ਕਾਮਨ ਸੈਂਸ ਜੀ, ਮਤਲਬ ਉਹਨਾਂ ਨੂੰ ਵਰਕਰ ਨਹੀਂ ਮਿਲ ਰਹੇ, ਲੇਬਰ ਨਹੀਂ ਮਿਲ ਰਹੀ, ਤਾਂ ਕਰਕੇ ਉਹਨਾਂ ਨੇ ਇਸ ਨੂੰ ਕ੍ਰਿਟੀਕਲ ਸੈਕਟਰ ਦੇ ਵਿੱਚ ਪਾਇਆ, ਕਿਉਂਕਿ ਕ੍ਰਿਟੀਕਲ ਵੀ ਲੋੜ ਹੈ ਉਹਨਾਂ ਦੀ। ਠੀਕ ਹੈ, ਸੋ ਅਗਰ ਤੁਹਾਡੇ ਕੋਲੇ 2 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ, ਤੁਸੀਂ ਕ੍ਰਿਟੀਕਲ ਸੈਕਟਰ 'ਚ ਕੰਮ ਕਰਦੇ ਹੋ, ਅਗਰ ਤੁਸੀਂ ਸ਼ੈਫ ਹੋ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਹੈ ਨਾ, ਜਾਂ ਮੋਟਲ ਮੈਨੇਜਰ ਹੋਗੇ, ਚਲੋ ਮੋਟਲ ਮੈਨੇਜਰ ਫਿਰ ਵੀ ਆਪਣੇ ਸ਼ਾਰਟ ਟਰਮ ਲਿਸਟ ਨੇ, ਜਿਹੜੇ ਸ਼ੈਫ ਨੇ ਉਹ ਅਗਰ ਤੁਹਾਡਾ ਇੰਪਲੋਇਰ ਤੁਹਾਨੂੰ ਸਪਾਂਸਰ ਕਰ ਦਿੰਦਾ 2 ਸਾਲ ਬਾਅਦ 482 ਦੇ ਉੱਤੇ, ਤਾਂ ਸਕਿਲਡ ਮਾਈਗ੍ਰੇਸ਼ਨ 'ਚ ਨਹੀਂ ਵੀ ਤੁਹਾਡਾ ਦਾ ਲੱਗਦਾ, ਤਾਂ 3 ਸਾਲਾਂ ਬਾਅਦ ਤੁਹਾਡੀ ਉਹਦੇ ਥਰੂ ਵੀ PR ਹੋ ਸਕਦੀ ਹੈ, ਜਿੱਦਾਂ ਪਹਿਲਾਂ 457 ਤੋਂ ਟ੍ਰਾਂਸਫਰ ਹੁੰਦਾ ਸੀ। ਸੋ ਉਹ ਵੀ ਇੱਕ ਬਹੁਤ ਮਤਲਬ ਮੈਂ ਸਮਝਦਾ ਕਿ ਇੱਕ ਓਪਨ ਹੋਇਆ ਇੱਕ ਰਸਤਾ ਬੱਚਿਆਂ ਵਾਸਤੇ, ਇੱਕ ਨਵੀਂ ਚੀਜ਼ ਖੁੱਲੀ ਹੈਗੀ ਜਿਹਦੇ ਥਰੂ ਹੁਣ ਬੱਚੇ PR ਲੈ ਸਕਦੇ ਨੇ। ਠੀਕ, ਤੇ ਇਹਦੇ ਵਿੱਚ ਉਹ ਵੀ ਆਉਂਦਾ ਜਿਹੜਾ ਕੁੜੀਆਂ ਨਰਸਿੰਗ ਕਰ ਰਹੇ ਬੱਚੇ ਜਿਹੜੇ, ਬਿਲਕੁਲ ਜੀ, ਜਿਹੜੇ ਬੱਚੇ ਐਨਰੋਲਡ ਨੇਗੇ ਉਹ ਜਿੱਦਾਂ ਮੰਨ ਲਓ ਅੱਛਾ ਆਲਰੇਡੀ ਪਹਿਲਾਂ ਹੈਗਾ, ਉਹ ਆਲਰੇਡੀ ਜਿਹੜੇ ਹੈਲਥ ਕੇਅਰ ਰਿਲੇਟਡ ਕਿਸੇ ਵੀ ਕੋਰਸ ਦੇ ਵਿੱਚ ਐਨਰੋਲ ਨੇ ਉਹਨਾਂ ਵਾਸਤੇ ਵੀ, ਤੇ ਨਰਸਿੰਗ ਦੇ ਵਿੱਚ ਐਨਰੋਲ ਨੇ ਉਹਨਾਂ ਦੇ ਆਲਰੇਡੀ ਲਿਫਟ ਕੀਤੇ ਹੋਏ ਨੇ ਆਵਰਸ ਇਹਨਾਂ ਨੇ। ਅੱਛਾ, ਉਹ ਜਿੰਨਾ ਮਰਜ਼ੀ ਹੁਣ ਕੰਮ ਕਰ ਸਕਦੇ। ਪਰ ਪਿੱਛੇ ਜਦੋਂ ਸੁਣਿਆ ਸੀ ਮੇਰੇ ਰਿਲੇਟਿਵ ਵੀ ਉਹ ਸ਼ਾਇਦ ਕਹਿ ਰਹੇ ਸੀ ਵੀ ਨਹੀਂ ਹੁਣ ਜਿੱਦਾਂ ਛੁੱਟੀਆਂ ਸੀ ਥੋੜਾ ਚਿਰ ਪਿੱਛੇ ਉਹ ਸੀਗਾ, ਤੇ ਹੁਣ ਫਿਰ ਉਹੀ ਮਤਲਬ 40 ਆਵਰਸ ਫੋਰਟਨਾਈਟ ਹੈ। ਪਰ ਉਹ ਡਿਪੈਂਡ ਕਰਦਾ ਉਹਨਾਂ ਨੇ ਜਿਹੜੇ ਉਹਦੇ 'ਚ ਇਹ ਹੈ ਵੀ ਜਿਹੜੇ
ਕੋਵਿਡ ਦੇ ਵਿੱਚ ਹੈਲਪ ਕਰ ਰਹੇ ਨੇ ਜਿਹੜੇ, ਉਹਨਾਂ ਦੇ ਲਈ ਜ਼ਿਆਦਾ ਮੇਨ ਹੈਗਾ ਉਹ। ਇਹ ਨਹੀਂ ਹੈਗਾ ਜੀ ਆਪਾਂ ਤੁਸੀਂ ਕਿਸੇ ਕਿਚਨ ਦੇ ਵਿੱਚ ਕੰਮ ਕਰਦੇ ਹੋ ਕਿਸੇ ਏਜ ਕੇਅਰ ਦੇ ਵਿੱਚ ਜਾਂ ਉਹਨਾਂ ਲਈ ਨਹੀਂ ਹੈਗਾ ਇਹ। ਜਿਹੜੇ ਹੈਲਥ ਕੇਅਰ ਦੇ ਵਿੱਚ ਨਹੀਂ, ਮੈਂ ਉਹ ਪੁੱਛ ਰਿਹਾ ਵੀ ਜਿਹੜੇ ਬੱਚਿਆਂ ਨੇ ਜਿਹੜੇ ਨਰਸਿੰਗ ਕਰ ਰਹੇ ਨੇ, ਬੱਚੇ ਜਿਹੜੇ ਪੜ੍ਹਾਈ ਕਰ ਰਹੇ ਨੇ ਨਰਸਿੰਗ ਦੀ, ਉਹ ਅੱਜ ਦਾ ਆਪਦੀ ਹੁਣ ਪਲੇਸਮੈਂਟ ਲੱਗ ਗਈਆਂ ਤੇ ਜੋਬਾਂ ਕਰ ਰਹੇ ਨੇ ਉਹ। ਤੇ ਤੁਸੀਂ ਹਾਂ ਬਿਲਕੁਲ, ਜੇ ਤੁਸੀਂ ਹੈਲਥ ਕੇਅਰ ਦੇ ਵਿੱਚ ਸਪੋਰਟ ਕਰ ਰਹੇ ਹੋ ਤਾਂ ਬਿਲਕੁਲ ਤੁਸੀਂ ਕਰ ਸਕਦੇ ਹੋ। ਠੀਕ। ਤੇ ਇਹਦਾ ਕੋਈ ਇਹ ਵੀ ਹੈਗਾ ਬਈ ਕਿੰਨਾ ਚਿਰ ਇਹਨੇ ਰਹਿਣਾ, ਮਤਲਬ ਇਹ ਕਿੰਨਾ ਟਾਈਮ ਵਾਸਤੇ ਰਹੂਗਾ, ਮਤਲਬ ਇਹ ਕ੍ਰਿਟੀਕਲ ਸੈਕਟਰ ਦੇ ਵਿੱਚ ਜਿਹੜੇ ਹਿਸਾਬ ਨਾਲ ਹਾਲਾਤ ਚੱਲ ਰਹੇ ਨੇ? ਅੱਛਾ, ਪੂਰੀ ਉਮੀਦ ਆ ਵੀ ਘੱਟੋ ਘੱਟ 1 ਸਾਲ ਤਾਂ ਰਹੂਗਾ ਜੀ। ਓਕੇ। ਉਹਦਾ ਇਹ ਹੈ ਵੀ ਹੁਣ ਤੁਸੀਂ ਇਹ ਦੇਖੋ ਵੀ ਕੋਈ ਇੱਥੇ ਆ ਨਹੀਂ ਰਿਹਾ ਹੈ। ਹਾਂਜੀ ਹਾਂ, ਹਨਾ। ਸੋ ਉਹਦੇ ਵਿੱਚ ਵੀ ਸੁਣਨ ਚ ਕੀ ਵੀ ਮਤਲਬ ਇਹ ਚੀਜ਼ ਪ੍ਰਤੱਖ ਦਿਖ ਰਹੀ ਹੈਗੀ ਵੀ ਨੈਕਸਟ ਈਅਰ ਈਵਨ ਉਹਨਾਂ ਨੇ ਬਜਟ ਦੇ ਵਿੱਚ ਆਪਾਂ ਜਿਹਦੇ ਹੁਣ ਡਿਸਕਸ ਕਰਨ ਲੱਗੇ ਹੈਗੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਐਕਸਪੈਕਟ ਨਹੀਂ ਕਰ ਰਹੇ ਹੈਗੇ ਵੀ ਅਸੀਂ ਲੋਕਾਂ ਨੂੰ ਇੱਥੇ 2022 ਮਿਡ 2022 ਤੋਂ ਪਹਿਲਾਂ ਲਿਆਉਣਾ ਸਟਾਰਟ ਕਰਾਂਗੇ। ਪਰ ਉਹਦੇ ਵਿੱਚ ਸਟੂਡੈਂਟਸ ਨੂੰ ਉਹਨਾਂ ਨੇ ਕਿਹਾ ਕਿ ਸਟੂਡੈਂਟਸ ਬਾਰੇ ਇਹ ਡੈਫੀਨਿਟਲੀ ਉਹਨਾਂ ਨੇ ਵਿੱਚ ਮਤਲਬ ਇੱਕ ਗੱਲ ਆਈ ਹੈਗੀ ਕਿ ਸਟੂਡੈਂਟਸ ਨੂੰ ਅਸੀਂ ਐਂਡ ਆਫ ਦਿਸ ਈਅਰ ਹੌਲੀ ਹੌਲੀ ਗ੍ਰੈਜੂਅਲੀ ਇੱਥੇ ਲੈ ਕੇ ਆਉਣਾ ਸ਼ੁਰੂ ਕਰ ਦਾਂਗੇ। ਠੀਕ। ਕਿਉਂਕਿ ਇੱਕ ਤੁਸੀਂ ਅਗਰ ਤੁਹਾਨੂੰ ਯਾਦ ਹੋਊਗਾ ਪਿਛਲੇ ਕੁਝ ਕੁ ਹਫ਼ਤੇ ਪਹਿਲਾਂ ਇੱਕ ਖਬਰ ਆਈ ਸੀ ਕਿ ਇੱਕ ਨਿਊਜ਼ ਆਈ ਸੀ ਕਿ 2023-24 ਤੱਕ ਆਸਟ੍ਰੇਲੀਆ ਨੇ ਬਾਰਡਰ ਬੰਦ ਕਰਤੇ। ਪਰ ਉਹ ਆਪਾਂ ਉਹਦੇ ਬਾਰੇ ਉਦੋਂ ਵੀ ਪ੍ਰੋਗਰਾਮ ਕੀਤਾ ਸੀਗਾ। ਉਹ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗੱਲ ਕਰ ਰਹੇ ਸੀ ਬੇਸਿਕਲੀ। ਉਹਦੇ ਵਿੱਚ ਇਹ ਹੈ ਕਿ ਇਸ ਟਾਈਮ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਾਣ ਵਾਲਿਆਂ ਦੀ ਗਿਣਤੀ ਆਸਟ੍ਰੇਲੀਆ ਚੋਂ ਜ਼ਿਆਦਾ ਹੈਗੀ ਤੇ ਆਉਣ ਵਾਲਿਆਂ ਦੀ ਗਿਣਤੀ ਤਾਂ ਹੈ ਹੀ ਨਹੀਂ। ਸੋ ਜਿਹੜੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਆ ਆਲਰੇਡੀ ਮਾਈਨਸ ਦੇ ਵਿੱਚ ਚੱਲ ਰਹੀ ਹੈ 72,000 ਇਸ ਸਾਲ। ਸੋ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗੱਲ ਹੋ ਰਹੀ ਸੀ ਕਿ ਜਿਹੜੀ ਫੁੱਲ ਫਲੈਜ ਜਿਹੜੀ ਆਲਮੋਸਟ 2 ਲੱਖ ਪਲੱਸ ਦੇ ਵਿੱਚ ਜਾਊਗੀ। ਉਹ ਦੇਖਦੇ ਨੇ ਕਿ 12 ਮਹੀਨਿਆਂ ਦੇ ਪੀਰੀਅਡ ਦੇ ਵਿੱਚ ਕਿੰਨੇ ਬੰਦੇ ਆਸਟ੍ਰੇਲੀਆ ਆਏ ਤੇ ਕਿੰਨੇ ਬੰਦੇ ਇੱਥੋਂ ਗਏ ਨੇਗੇ। ਸੋ ਉਸ ਪੀਰੀਅਡ ਦੇ ਨੂੰ ਜਿਹੜਾ ਉਹ ਕੈਲਕੂਲੇਟ ਕਰਕੇ ਨੈਟ ਓਵਰਸੀਜ਼ ਮਾਈਗ੍ਰੇਸ਼ਨ ਕੱਢੀ ਜਾਂਦੀ ਹੈ। ਸੋ ਉਹ ਜਿਹੜੀ ਵਾਪਸ ਜਾਣੀ ਹੈਗੀ ਉਸ ਲੈਵਲ ਦੇ ਉੱਤੇ ਉਹ 2023-24 ਜਾਣੀ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਬਾਰਡਰ ਬੰਦ ਕੀਤੇ ਹੋਏ ਨੇ ਸਾਰਿਆਂ ਵਾਸਤੇ। ਠੀਕ ਹੈ। ਤਾਂ ਦੋਸਤੋ ਜਿਹੜੀ ਗੱਲਬਾਤ ਹੋਈ ਹੈ, ਜਿੱਦਾਂ ਆਪਾਂ ਗੱਲਬਾਤ ਕੀਤੀ ਕਿਸੇ ਲਈ ਮਾਂਵਾਦੀ ਕਿਸੇ ਲਈ ਸਵਾਦੀ, ਸੋ ਉਹ ਸਾਡਾ ਸਿਰਫ ਇੰਨਾ ਹੀ ਭਾਵ ਹੈ ਵੀ ਜਿਨ੍ਹਾਂ ਨੂੰ ਹੁਣ ਉਹ ਜਿੱਦਾਂ ਕੁਛ ਰੂਲਸ ਚੇਂਜ ਹੋਏ ਨੇ ਤਾਂ ਕਿਸੇ ਵਾਸਤੇ ਫਾਇਦੇਮੰਦ ਨੇ। ਪਰ ਜਿਹੜੇ ਸਾਡੇ ਕੋਈ ਦੋਸਤ ਕੋਈ ਇੰਡੀਆ ਸਟਕ ਹੋ ਗਿਆ ਜਾਂ ਕਿਸੇ ਹੋਰ ਕੰਟਰੀ 'ਚ ਸਟਕ ਹੋ ਗਿਆ, ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਆ ਉਹ ਆ ਨਹੀਂ ਸਕਦੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਨਾਲ ਸਾਡੀ ਹਮਦਰਦੀ ਆ। ਸੋ ਬਾਕੀ ਕੋਈ ਨਹੀਂ, ਹੌਸਲਾ ਰੱਖੋ। ਜਿੱਦਾਂ ਭੰਗੂ ਸਾਹਿਬ ਨੇ ਕਿਹਾ ਕਿ ਅਗਲੇ ਸਾਲ ਉਹ ਵੀ ਹੌਲੀ ਹੌਲੀ ਗ੍ਰੈਜੂਅਲੀ ਸਟਾਰਟ ਹੋ ਜਾਣਗੇ। ਤੇ ਇਹ ਗੱਲਬਾਤ ਹੋ ਗਈ ਥੋੜ੍ਹੀ ਜਿਹੀ, ਤੁਸੀਂ ਬਜਟ ਵਾਲੀ ਗੱਲਬਾਤ ਕਰ ਵੀ ਲਈ ਹੈ। ਤਾਂ ਆਪਾਂ ਜਿਵੇਂ ਅਗਲੀ ਗੱਲਬਾਤ ਮੈਂ ਬਜਟ ਬਾਰੇ ਹੀ ਕਰਨਾ ਚਾਹੁੰਦਾ ਸੀ ਕਿ ਜਿੱਦਾਂ ਬਜਟ ਪੇਸ਼ ਕੀਤਾ ਇਹਨਾਂ ਨੇ, ਹੈ ਨਾ ਜੀ। ਤੇ ਪਹਿਲਾਂ ਤਾਂ ਫਿਰ ਆਪਾਂ ਨੂੰ ਇੰਨਾ ਪਤਾ ਨਹੀਂ ਸੀ ਹੁੰਦਾ ਬਜਟ ਦਾ, ਹੈ ਨਾ ਜੀ। ਤੇ ਖਾਸ ਕਰਕੇ ਜਿੱਦਾਂ ਹੁੰਦਾ ਕਿ ਬਜਟ ਦੇ ਵਿੱਚ ਹਰ ਦੇਸ਼ ਨੇ ਆਪਣਾ ਬਜਟ ਬਣਾਉਣਾ ਹੁੰਦਾ, ਫਿਰ ਅਗਲੇ ਸਾਲ ਦਾ ਉਹਨਾਂ ਨੇ ਦੇਖਣਾ ਹੁੰਦਾ ਵੀ ਕੀ ਸਾਡੀ ਆਮਦਨ ਹੈ, ਕੀ ਸਾਡੇ ਖਰਚੇ ਨੇ, ਵੀ ਕਿੰਨਾ ਕੁ ਸਾਡਾ ਰੈਵਨਿਊ ਆ, ਕਿੱਥੇ ਕਿੱਥੇ ਅਸੀਂ ਪੈਸਾ ਖਰਚ ਕਰ ਸਕਦੇ ਹਾਂ। ਤੇ ਉਹਦੇ ਵਿੱਚ ਇੱਕ ਐਜੂਕੇਸ਼ਨ ਵਾਲਾ ਮਹਿਕਮਾ ਵੀ ਆਉਂਦਾ ਜੀ, ਬਿਲਕੁਲ, ਹੈ ਨਾ। ਤੇ ਇਹ ਜਿਹੜਾ ਹੁਣ ਇਹਨਾਂ ਨੇ ਬਜਟ ਪੇਸ਼ ਕੀਤਾ ਉਹਦਾ ਹੀ ਇੱਕਦਮ ਰੌਲਾ ਜਿਹਾ ਪੈ ਗਿਆ ਸੀਗਾ ਵੀ ਉਹ ਬਜਟ ਸੁਣ ਕੇ ਸਭ ਨੇ ਖਬਰ ਮਿੰਟੋ ਮਿੰਟੀ ਲੋਕੀ ਸ਼ੇਅਰ ਕਰ ਦਿੰਦੇ ਆ ਜੀ, ਇੰਨੇ ਚਿਰ ਤੱਕ ਤੁਸੀਂ ਨਹੀਂ ਆ ਸਕਦੇ ਆਸਟ੍ਰੇਲੀਆ, ਜਾਂ ਰਸਤੇ ਕੀਤੇ ਸਟੂਡੈਂਟਾਂ ਦੇ ਬੰਦ, ਇੱਦਾਂ ਹੈ ਨਾ ਲੱਗ ਜਾਂਦੀਆਂ। ਪਰ ਉਹ ਥੋੜ੍ਹੀ ਜਿਹੀ ਗੱਲ ਤੁਸੀਂ ਚਲੋ ਸ਼ੁਰੂ ਕਰ ਹੀ ਦਿੱਤੀ। ਤੇ ਇਹ ਫਿਰ ਬਜਟ ਦੇ ਬਾਰੇ ਪਾਓ ਚਾਨਣਾ ਥੋੜ੍ਹਾ ਵੀ ਉਹ 'ਚ ਇਹਨਾਂ ਨੇ ਸਪੈਸ਼ਲੀ ਐਜੂਕੇਸ਼ਨ ਬਾਰੇ ਤੇ ਜਿਹੜੇ ਸਟੂਡੈਂਟ ਆਉਣੇ ਉਹਨਾਂ ਬਾਰੇ ਇਹਨਾਂ ਨੇ ਕੋਈ ਕੀ ਗੱਲਬਾਤ ਜਿੱਦਾਂ? ਜੀ ਬਿਲਕੁਲ, ਦੇਖੋ ਜਿਹੜਾ ਇਹ ਬਜਟ ਕੋਈ ਵੀ ਆਪਾਂ, ਮੈਂ ਫਾਈਨੈਂਸ਼ੀਅਲ ਐਨਾਲਿਸਟ ਤਾਂ ਹੈ ਨਹੀਂਗਾ ਜੀ, ਠੀਕ ਆ, ਆਪਾਂ ਮਾਈਗ੍ਰੇਸ਼ਨ ਬਾਰੇ ਗੱਲ ਕਰਦੇ ਹਾਂ। ਨਹੀਂ, ਉਹ ਆਪਣਾ ਉਹ ਭਾਵ ਆਪਣਾ, ਹਾਂਜੀ ਜੀ। ਜਿਹੜਾ ਬਜਟ ਹੈਗਾ, ਪਰ ਮੈਂ ਗੱਲ ਕੀਤੀ ਵੀ ਇਹ ਗੱਲ ਇਹ ਸੀ ਵੀ ਜਦੋਂ ਬਜਟ ਆਇਆ ਨਾ ਉਹਦੀਆਂ ਸਾਰੀ ਖਬਰਾਂ ਛਪ ਜਾਂਦੀਆਂ। ਮੈਂ ਆਪਣੇ ਇੰਡੀਆ ਦੇ ਵੱਡੇ ਵੱਡੇ ਅਖਬਾਰਾਂ 'ਚ ਵੀ ਵੇਖਿਆ ਆਸਟ੍ਰੇਲੀਆ ਨੇ ਰਸਤੇ ਕੀਤੇ ਸਟੂਡੈਂਟਾਂ ਲਈ ਬੰਦ, ਹੈ ਨਾ। ਉਹ ਬ੍ਰੇਕਿੰਗ ਜੀ ਗੱਲ ਬਣ ਜਾਂਦੀ ਆ। ਬ੍ਰੇਕਿੰਗ ਗੱਲ ਇਸ ਕਰਕੇ ਬਣ ਰਹੀ ਹੈ ਕਿਉਂਕਿ ਦੇਖੋ ਆਸਟ੍ਰੇਲੀਆ ਇੱਕ ਬਹੁਤ ਹੀ ਫੇਮਸ ਡੈਸਟੀਨੇਸ਼ਨ ਹੈ ਸਾਰਿਆਂ ਵਾਸਤੇ, ਭਾਵੇਂ ਉਹ ਟੈਂਪਰੇਰੀ ਗ੍ਰੈਜੂਏਟਸ ਨੇ, ਭਾਵੇਂ ਟੂਰਿਸਟ ਨੇ, ਟੂਰਿਜ਼ਮ ਵਾਸਤੇ, ਇੰਡਸਟਰੀ ਵਾਸਤੇ ਵੀ। ਸੋ ਇਹ ਚੀਜ਼ ਨੇ ਵੱਡੀ ਖਬਰ ਬਣਨਾ ਹੀ ਸੀਗਾ। ਬਾਕੀ ਖਾਸ ਕਰ ਜਿਹੜੇ ਬੱਚੇ ਸਾਡੇ ਭੈਣ ਭਰਾ ਇੱਥੇ ਆਲਰੇਡੀ ਹੈਗੇ ਨੇ, ਇੱਥੇ ਪੜ੍ਹ ਕੇ ਉਹ ਵੇਟ ਕਰ ਰਹੇ ਨੇਗੇ ਆਪਣੇ PR ਪਾਉਣ ਲਈ, ਉਹਨਾਂ ਵਾਸਤੇ ਵੀ ਗੁੱਡ ਨਿਊਜ਼ ਹੈਗੀ ਕਿ ਜਿਹੜੇ ਇਸ ਵਾਰ ਨੰਬਰ ਨੇ, ਜਿਹੜੇ ਪਲੈਨਿੰਗ ਨੰਬਰਸ ਨੇਗੇ, ਉਹ ਉਹਨਾਂ ਨੇ ਉਨੇ ਰੱਖੇ ਨੇ ਬਜਟ ਦੇ ਵਿੱਚ। ਤਾਂ ਕਰਕੇ ਮੈਂ ਕਹਿੰਦਾ ਵੀ ਜਿਹੜੀ ਤੁਸੀਂ ਬ੍ਰੇਕਿੰਗ ਨਿਊਜ਼ ਦੀ ਗੱਲ ਕਰ ਰਹੇ ਹੋ, ਬੜੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀਗਾ ਕਿਉਂਕਿ ਲਾਸਟ ਈਅਰ ਕੀ ਹੋਇਆ ਸੀ, ਕਰੋਨਾ ਕਰਕੇ ਜਿਹੜਾ ਬਜਟ ਸੀਗਾ ਉਹ ਕਾਫੀ ਪਿੱਛੇ ਪੈ ਗਿਆ ਸੀਗਾ। ਉਹ ਬਜਟ ਆਈ ਥਿੰਕ ਸਪਟੈਂਬਰ ਅਕਤੂਬਰ ਦੇ ਵਿੱਚ ਆਇਆ। ਫਿਰ ਉਸ ਤੋਂ ਬਾਅਦ ਮਾਈਗ੍ਰੇਸ਼ਨ ਹੁੰਦਾ ਕੀ ਹੈ, ਜਦੋਂ ਬਜਟ ਪੇਸ਼ ਹੁੰਦਾ ਹੈ, ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੈ, ਫੈਡਰਲ ਗਵਰਨਮੈਂਟ ਹੈ, ਉਹ ਬਜਟ ਕਰਕੇ ਉਹਦੇ ਵਿੱਚ ਫਿਰ ਮਾਈਗ੍ਰੇਸ਼ਨ ਦਾ ਇੱਕ ਲੈਵਲ ਰੱਖਦੇ ਨੇ ਵੀ ਅਸੀਂ ਇੰਨੇ ਬੰਦੇ ਲੈ ਕੇ ਆਉਣੇ ਨੇ। ਉਹਦੇ ਵਿੱਚ ਫਿਰ ਉਹ ਸਾਰੀਆਂ ਸਟੇਟਸ ਨੂੰ ਡਾਇਰੈਕਸ਼ਨਸ ਦਿੰਦੇ ਨੇਗੇ ਕਿ ਤੁਸੀਂ ਕਿੰਨੇ ਬੰਦੇ ਐਲੋਕੇਟ ਕਰਦੇ ਨੇ ਹਰ ਇੱਕ ਸਟੇਟ ਨੂੰ
ਵੀ ਤੁਸੀਂ ਕਿੰਨੇ ਬੰਦਿਆਂ ਨੂੰ ਪੀਆਰ ਦੇ ਸਕਦੇ ਹੋ ਇਸ ਸਾਲ। ਸੋ ਉਹ ਜਿਹੜੇ ਪਲੈਨਿੰਗ ਲੈਵਲ ਨੇ 1,60,000 ਲਾਸਟ ਈਅਰ ਵੀ ਇੰਨੇ ਸੀਗਾ, ਠੀਕ ਹੈ, ਇਹ 1,90,000 ਤੋਂ ਘਟਾ ਕੇ ਹੁਣ ਪਿਛਲੇ 2-3 ਸਾਲਾਂ ਤੋਂ ਇਹਨਾਂ ਨੇ 1,60,000 ਤੇ ਕੀਤਾ ਹੋਇਆ। ਠੀਕ ਹੈ, ਮਤਲਬ ਜਿਹੜੇ ਪੀਆਰ ਦੇਣੀ ਇੱਕ ਸਾਲ 'ਚ। ਹਾਂਜੀ, ਸੋ ਗੁੱਡ ਨਿਊਜ਼ ਇਹ ਹੈ ਕਿ ਉਹ ਪਲੈਨਿੰਗ ਲੈਵਲ ਨਹੀਂ ਘਟਾਏ ਇਹਨਾਂ ਨੇ ਡਿਸਪਾਈਟ ਕੇ। ਤੇ ਇਹ ਜਿਹੜਾ 1,60,000 ਪੀਆਰ ਦੇਣੀ ਹੁੰਦੀ ਇੱਕ ਸਾਲ 'ਚ, ਫਿਰ ਇਹਨਾਂ ਦਾ ਆંકੜਾ ਪੂਰਾ ਹੋ ਜਾਂਦਾ, ਦੇ ਦਿੰਦੇ ਆ ਪੀਆਰ ਜਾਂ ਉਹ? ਹਾਂਜੀ, ਓਕੇ ਓਕੇ। ਇਹ ਈਵਨ ਇਹ ਵੀ ਹੋ ਜਾਂਦਾ ਕਿ ਇਹਨਾਂ ਨੂੰ ਜਦੋਂ ਕੈਪਿੰਗ ਇਹਨਾਂ ਦੀ ਪੂਰੀ, ਕਿਉਂਕਿ ਇਹਦੇ 'ਚ ਇੱਕ ਚੀਜ਼ ਹੋਰ ਸਮਝਣ ਵਾਲੀ ਇਹ ਹੈ ਵੀ 1,60,000 ਦੇ ਵਿੱਚ ਓਬਵੀਅਸਲੀ ਇਹ ਇੱਕ ਕੈਟਾਗਰੀ ਨਹੀਂ ਹੈਗੀ ਵੀ ਚਲੋ 1,60,000 ਟੋਟਲ ਦੇ ਦਿੰਦੇ ਆ। ਉਹਦੇ ਵਿੱਚ ਫਿਰ ਇਹਨਾਂ ਨੇ ਡਿਵਾਈਡ ਕੀਤਾ ਹੈ ਵੀ ਕਿਹੜੀ ਜਿਹੜੀ ਵੀਜ਼ਾ ਕੈਟਾਗਰੀ ਉਹਨੂੰ ਕਿੰਨੇ ਕਿੰਨੇ ਦੇਣੇ ਹੈਗੇ। ਤੇ ਨਾਲੇ ਉਹ ਵੀ ਆ ਵੀ ਕੱਲੇ ਅਸੀਂ ਇੰਡੀਆ ਵਾਲੇ ਨਹੀਂ, ਸਾਰੀ ਦੁਨੀਆ ਵਾਸਤੇ, ਮਤਲਬ ਵਰਲਡ ਦੇ ਜਿੰਨੇ ਵੀ ਸਟੂਡੈਂਟ ਆਉਂਦੇ ਕਿਸੇ ਵੀ ਕੰਟਰੀ ਤੋਂ, ਉਹ ਸਾਰਿਆਂ ਨੂੰ ਮਿਲਾ ਕੇ 1,60,000। ਕੱਲੇ ਸਟੂਡੈਂਟ ਨਹੀਂ ਹੈਗੇ, ਚ ਫੈਮਿਲੀ ਵੀਜ਼ਾਸ ਵੀ ਸਾਰੇ ਆਉਂਦੇ ਨੇਗੇ, ਹਰ ਤਰ੍ਹਾਂ ਹਿਊਮੈਨਿਟੇਰੀਅਨ ਵੀਜ਼ਾ ਜਿਹਦੇ ਚ ਆਪਣੇ ਪ੍ਰੋਟੈਕਸ਼ਨ ਵੀਜ਼ਾ ਜਾਂ ਹੋਰ ਇਦਾਂ ਦੇ, ਸੋ ਹਰ ਇੱਕ ਤਰ੍ਹਾਂ ਦਾ ਵੀਜ਼ਾ ਐਡ ਹੁੰਦਾ ਹੈਗਾ। ਸੋ ਲਾਸਟ ਈਅਰ ਕਿਉਂਕਿ ਕਰੋਨਾ ਵਾਲਾ ਚੱਕਰ ਚੱਲ ਰਿਹਾ ਸੀਗਾ, ਉਹਦੇ ਵਿੱਚ ਜਿਹੜੇ ਕਾਫੀ ਨੰਬਰ ਸੀ ਸਕਿਲਡ ਮਾਈਗ੍ਰੇਸ਼ਨ ਦੇ, ਹਾਂਜੀ, ਉਹ ਕੱਢ ਕੇ ਫੈਮਿਲੀ ਉਹਦੇ ਚ ਦੇਤੇ ਸੀਗੇ। ਇਸ ਸਾਲ ਵੀ ਪ੍ਰੀਟੀ ਮੱਚ ਉਹ ਸਾਰੇ ਪਲੈਨਿੰਗ ਲੈਵਲ ਉਹਨਾਂ ਨੇ ਸਿਮਿਲਰ ਜਿਹੇ ਰੱਖੇ ਨੇਗੇ, ਪਰ ਗੁੱਡ ਨਿਊਜ਼ ਇਹ ਹੈ ਜਿਹੜੇ ਬੱਚੇ ਇੱਥੇ ਨੇਗੇ ਉਹਨਾਂ ਨੂੰ ਪ੍ਰਾਇੋਰਟੀ ਮਿਲੂਗੀ। ਹਾਂ, ਠੀਕ ਹੈ। ਸੋ ਜਿਹੜੇ ਬੱਚੇ ਔਨ ਸ਼ੋਰ ਨੇਗੇ, ਜਿੰਨੀਆਂ ਵੀ ਸੀਟਾਂ ਨੇਗੀਆਂ ਹਰ ਇੱਕ ਸਟੇਟ ਦੀਆਂ, ਉਹ ਜਿਹੜੇ ਬੱਚੇ ਇੱਥੇ ਨੇਗੇ ਉਹ ਉਹਨਾਂ ਵਾਸਤੇ ਹੀ ਨੇਗੀਆਂ, ਇਹ 'ਚ ਆਫਸ਼ੋਰ ਦੀ ਕੋਈ ਵੀ ਕੈਟਾਗਰੀ ਹੈ ਨਹੀਂ। ਕਿਉਂਕਿ ਅਗਰ ਆਪਾਂ ਓਵਰਆਲ ਇਹਨੂੰ ਐਨਾਲਾਈਜ਼ ਕਰੀਏ ਤਾਂ ਮੈਂ ਸਮਝਦਾ ਕਿ ਗੱਲ ਉੱਥੇ ਚਲੀ ਜਾਂਦੀ ਹੈ, ਕਿਉਂਕਿ ਅਗਰ ਜਦੋਂ ਪ੍ਰੋਗਰਾਮ ਓਪਨ ਹੁੰਦਾ, ਸਾਰਾ ਵਾਈਡਲੀ ਓਪਨ ਹੁੰਦਾ, ਤਾਂ ਉਹ 'ਚ ਆਫਸ਼ੋਰ ਤੋਂ ਵੀ ਐਪਲੀਕੇਸ਼ਨ ਲੱਗਦੀਆਂ ਨੇ ਤੇ ਬੱਚੇ ਜਿਹੜੇ ਇੱਥੇ ਹੁੰਦੇ ਨੇ ਉਹ ਵੀ ਐਪਲੀਕੇਸ਼ਨ ਲਾਉਂਦੇ ਨੇ। ਪਰ ਜਿੱਦਾਂ ਕਿ ਇਹਦੇ ਨੰਬਰ ਘਟੇ ਨੇ ਸਕਿਲਡ ਮਾਈਗ੍ਰੇਸ਼ਨ ਦੇ, ਇਹਨਾਂ ਨੇ ਫੈਮਿਲੀ ਦੇ ਵਿੱਚ ਦਿੱਤੇ ਨੇ ਲਾਸਟ ਈਅਰ ਤੋਂ ਲੈ ਕੇ ਇਸ ਸਾਲ ਵੀ, ਤੇ ਹੁਣ ਇਸ ਸਾਲ ਜਿਹੜਾ ਬਜਟ ਆਇਆ ਇਹਦੇ ਵਿੱਚ ਵੀ ਇਹੀ ਪ੍ਰੀਟੀ ਮੱਚ ਸਿਮਿਲਰ ਨੰਬਰ ਹੀ ਰਹਿਣੇ ਨੇ। ਪਰ ਆਫਸ਼ੋਰ ਵੱਲੋਂ ਕੋਈ ਵੀ ਕੰਪੀਟੀਸ਼ਨ ਹੈ ਨਹੀਂਗਾ ਬੱਚਿਆਂ ਵਾਸਤੇ, ਸੋ ਜਿੰਨਾ ਕੁ ਉਧਰੋਂ ਫਰਕ ਪੈਣਾ ਸੀਗਾ ਆਫਸ਼ੋਰ ਵੱਲੋਂ, ਉਹਨੇ ਕਿ ਇੱਧਰ ਨੰਬਰ ਘਟ ਗਏ। ਸੋ ਮੈਨੂੰ ਲੱਗਦਾ ਵੀ ਔਨ ਸ਼ੋਰ ਦੇ ਵਿੱਚ ਜਿਹੜੇ ਬੱਚੇ ਆਪਣੇ ਬੈਠੇ ਨੇ ਉਹਨਾਂ 'ਚੋਂ ਜ਼ਿਆਦਾਤਰ ਬੱਚਿਆਂ ਦਾ ਇਸ ਵਾਰ ਦਾਅ ਲੱਗਣ ਦੇ ਪੂਰੇ ਚਾਂਸ ਨੇ। ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਹੁਣ ਇਹ ਕ੍ਰਿਟੀਕਲ ਸੈਕਟਰ ਵਧਾ ਰਹੇ ਨੇ, ਤਾਂ ਉਮੀਦ ਇਹ ਵੀ ਹੈ ਵੀ ਜਿਹੜੀ ਕ੍ਰਿਟੀਕਲ ਇੱਕ ਇਹਨਾਂ ਨੇ ਲਿਸਟ ਕੱਢੀ ਸੀ 18 ਆਕੂਪੇਸ਼ਨਸ ਦੀ, ਵੀ ਉਹਨੂੰ ਵੀ ਸ਼ਾਇਦ ਇਹ ਵਧਾ ਦੇਣਗੇ। ਉਹ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ 5-4 ਹਫ਼ਤਿਆਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਊਗਾ। ਸੋ ਉਹ ਵੀ ਇੱਕ ਮੈਂ ਸਮਝਦਾ ਕਿ ਗੁੱਡ ਨਿਊਜ਼ ਆ ਇਸ ਬਜਟ ਦੇ ਵਿੱਚ। ਤੇ ਇਹ ਜਿਹੜਾ ਤੁਸੀਂ ਫੈਮਿਲੀ ਬਾਰੇ ਗੱਲ ਕਰ ਵੀ ਫੈਮਿਲੀ ਵੀਜ਼ਾਸ ਬਾਰੇ ਜ਼ਿਆਦਾ ਫੋਕਸ ਕਰ ਰਹੇ ਨੇ ਇਸ ਵਾਰ, ਉਹਨੂੰ ਥੋੜਾ ਜਿਹਾ ਹੋਰ ਖੁੱਲ੍ਹ ਕੇ ਸਮਝਾਓਗੇ ਵੀ ਭਾਵ ਜਿੱਦਾਂ ਕਿ ਫੈਮਿਲੀ ਵੀਜ਼ਾਸ ਦੇ ਵਿੱਚ ਆਉਂਦੇ ਨੇ ਪਾਰਟਨਰ ਵੀਜ਼ਾ ਆ ਜਾਂਦੇ ਨੇ, ਅੱਛਾ, ਪੇਰੈਂਟ ਵੀਜ਼ਾਸ ਆ ਜਾਂਦੇ ਨੇ, ਤੇ ਆਪਣੇ ਚਾਈਲਡ ਵੀਜ਼ਾਸ ਆ ਜਾਂਦੇ ਨੇ, ਕਿਉਂਕਿ ਚਾਈਲਡ ਵੀਜ਼ਾਸ ਦੇ ਵਿੱਚ ਵੀ ਕਾਫੀ ਕੈਟਾਗਰੀਜ਼ ਨੇਗੀਆਂ। ਉਸ ਤੋਂ ਇਲਾਵਾ ਆਪਣੇ ਅਡੋਪਸ਼ਨ ਹੋ ਗਈ, ਕੇਅਰ ਵੀਜ਼ਾ ਹੋ ਗਿਆ। ਸੋ ਇਹ ਸਾਰੇ ਫੈਮਿਲੀ, ਇਹਨਾਂ ਨੂੰ ਥੋੜਾ ਜਿਹਾ ਵਧਾਇਆ ਉਹਨਾਂ ਨੇ, ਮਤਲਬ ਇਹਨਾਂ ਨੂੰ ਵਧਾਇਆ। ਉਹਦੇ ਵਿੱਚ ਜ਼ਿਆਦਾਤਰ ਜਿਹੜੇ ਨੰਬਰ ਵਧਾਏ ਨੇ ਉਹ ਪਾਰਟਨਰ ਵੀਜ਼ੇ ਦੇ ਵਧਾਏ ਨੇ, ਕਿਉਂਕਿ ਪਿਛਲੇ ਕਾਫੀ ਟਾਈਮ ਤੋਂ ਸਰਕਾਰ ਦੇ ਉੱਤੇ ਕਾਫੀ ਪ੍ਰੈਸ਼ਰ ਪੈ ਰਿਹਾ ਸੀਗਾ। ਜਿਹੜੇ ਪਾਰਟਨਰ ਵੀਜ਼ਾਸ ਨੇ ਉਹਨਾਂ ਨੂੰ 2-2 ਸਾਲ ਦਾ ਪ੍ਰੋਸੈਸਿੰਗ ਟਾਈਮ ਲੱਗ ਰਿਹਾ ਸੀ। ਸੋ ਇਸ ਕਰਕੇ ਸਰਕਾਰ ਦੇ ਉੱਤੇ ਦਬਾਅ ਸੀਗਾ ਕਿ ਇਹ ਜਿਹੜੀਆਂ 2 ਸਾਲ ਤੋਂ ਫਾਈਲਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾਵੇ। ਠੀਕ। ਤੇ ਇਹਦਾ ਭਾਵ ਇਹ ਵੀ ਜੇ ਪਾਰਟਨਰ ਵੀਜ਼ਾ, ਫੈਮਿਲੀ ਵੀਜ਼ਾਸ ਤੇ ਜ਼ਿਆਦਾ ਤਵੱਜੋ ਦੇ ਰਹੇ ਤਾਂ ਜਿਹੜੇ ਪਾਰਟਨਰ ਹੈ ਉਹ ਥੋੜਾ ਜਲਦੀ ਮਤਲਬ ਆ ਸਕਦੇ ਨੇ। ਜਿਹੜਾ 2 ਸਾਲ ਦਾ ਵੇਟਿੰਗ ਟਾਈਮ ਹੈ ਉਹ ਘੱਟ ਸਕਦਾ ਥੋੜਾ ਬਹੁਤ। ਜੀ ਬਿਲਕੁਲ, 6-6 ਮਹੀਨਿਆਂ ਦੇ ਵਿੱਚ, 3-3 ਮਹੀਨਿਆਂ 'ਚ, 4-4 ਮਹੀਨਿਆਂ ਦੇ ਵਿੱਚ ਐਪਲੀਕੇਸ਼ਨ ਜਿਹੜੀਆਂ ਉਹ ਅਪਰੂਵ ਹੋ ਰਹੀਆਂ ਨੇ ਇਹਦੇ 'ਚ। ਠੀਕ ਹੈ। ਤੇ ਜਿੱਦਾਂ ਆਪਾਂ ਗੱਲਬਾਤ ਕੀਤੀ, ਤੁਸੀਂ ਦੱਸਿਆ ਵੀ ਇਹ ਵੀ ਹੁਣ ਜਿੱਦਾਂ ਇੰਡੀਆ ਤੋਂ ਓਬਵੀਅਸਲੀ ਕੋਈ ਆ ਹੀ ਨਹੀਂ ਰਿਹਾ, ਫਿਰ ਵਾਰ-ਵਾਰ ਫਿਰ ਮੂੰਹ 'ਚੋਂ ਇੰਡੀਆ ਨਿਕਲਦਾ, ਮਤਲਬ ਬਾਹਰੋਂ ਸਟੂਡੈਂਟ ਨਹੀਂ ਆ ਰਹੇ, ਚਾਹੇ ਕਿਸੇ ਵੀ ਕੰਟਰੀ 'ਚੋਂ, ਹੈ ਨਾ। ਉਹ ਫਿਰ ਸੁਭਾਵਿਕ ਜੀ ਗੱਲ ਹੈ ਨਾ, ਕਿਉਂਕਿ ਆਪਾਂ ਇੰਡੀਆ ਤੋਂ ਤਾਂ ਕਰਕੇ ਇੰਡੀਆ ਤਾਂ ਆਉਣਾ ਹੀ ਹੈ ਮੂੰਹ ਦੇ ਵਿੱਚ। ਤੇ ਉਹ ਇਹਨਾਂ ਨੇ ਹੁਣ ਜਿਹੜੇ ਇੱਥੇ ਹੈਗੇ ਆ, ਜਿਵੇਂ ਅੱਗੇ ਰੌਲਾ ਪੈ ਗਿਆ ਸੀਗਾ, ਰੌਲਾ ਕੀ ਪੈ ਗਿਆ ਸੀ, ਮਤਲਬ ਹਰ ਬੰਦਾ ਵਰੀ ਸੀ ਯਾਰ ਪਤਾ ਨਹੀਂ ਪੀਆਰ ਹੋਣੀ ਆ ਜਾਂ ਨਹੀਂ ਹੋਣੀ। ਪਰ ਮੈਨੂੰ ਇੱਦਾਂ ਲੱਗਦਾ ਹੁਣ ਵੀ ਜਿਵੇਂ ਫਿਲਹਾਲ ਇੰਡੀਆ ਤੋਂ ਸਟੂਡੈਂਟ ਆ ਨਹੀਂ ਰਹੇ ਜਾਂ ਹੋਰ ਕਿਸੇ ਦੇਸ਼ ਤੋਂ ਨਹੀਂ ਆ ਰਹੇ, ਵੀ ਜਿਹੜੇ ਇੱਥੇ ਹੈਗੇ ਨੇ ਉਹਨਾਂ ਵਾਸਤੇ ਹੁਣ ਥੋੜੇ ਰਸਤੇ ਜ਼ਿਆਦਾ ਖੁੱਲ੍ਹ ਰਹੇ ਨੇ ਪੀਆਰ ਦੇ, ਮਤਲਬ ਉਹਨਾਂ ਨੂੰ ਈਜ਼ੀ, ਜਿੱਦਾਂ ਆਪਾਂ ਹੁਣੀ ਗੱਲ ਕਰਕੇ ਰਹੇ ਹਾਂ 408 ਵੀਜ਼ੇ ਦੀ, ਜਾਂ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਇੱਥੇ ਹੈਗੇ ਨੇ ਇਹਨਾਂ ਨੂੰ ਇੱਕ ਵਾਰ ਸੈੱਟ ਕਰ ਦਈਏ ਕਿਸੇ ਤਰੀਕੇ ਨਾਲ, ਫਿਰ ਉਸ ਤੋਂ ਬਾਅਦ ਹੋਰ ਸਟੂਡੈਂਟ ਆਉਣ ਤੇ ਫਿਰ ਮਤਲਬ ਜਿੱਦਾਂ ਵੀ ਦੇਖੋ ਜਿਹੜਾ ਟੈਕਨੀਕਲੀ ਕਹਿੰਦੇ ਹੁੰਦੇ ਨਾ ਵੀ ਜਦੋਂ ਆਪਸ਼ਨਸ ਆਪਣੇ ਕੋਲ ਜ਼ਿਆਦਾ ਹੁੰਦੀਆਂ ਨੇ ਉਦੋਂ ਆਪਾਂ ਕਰਦੇ ਆ ਵੀ ਚਲੋ ਇਦਾਂ ਹੋ ਜੂ ਇਦਾਂ ਹੋ ਜੂ। ਇਸ ਟਾਈਮ ਆਫਸ਼ੋਰ ਤੋਂ ਕੋਈ ਆ ਨਹੀਂ ਸਕਦਾ ਹੈਗਾ। ਸੋ ਇਹਨਾਂ ਨੇ ਬੇਸਿਕਲੀ ਇੱਕ ਤਰ੍ਹਾਂ ਨਾਲ ਬੱਚੇ ਆਉਂਦੇ ਨੇ, ਪੜ੍ਹਦੇ ਨੇ, ਉਹ ਐਸੈਟ ਨੇ ਆਸਟ੍ਰੇਲੀਅਨ ਗਵਰਨਮੈਂਟ ਵਾਸਤੇ ਵੀ, ਜੇ ਦੇਖਿਆ ਜਾਵੇ ਤਾਂ। ਠੀਕ ਹੈ। ਉਹ ਜਿਵੇਂ ਮੈਂ ਫੇਸਬੁੱਕ ਤੇ ਕਮੈਂਟ ਪੜ੍ਹਦਾ ਸੀ ਜਦੋਂ 40 ਆਵਰਸ ਵਾਲੀ ਉਹ ਕੀਤੀ ਹੈਗੀ ਖਬਰ ਆਈ ਹੈ, ਉਹ ਫਿਰ ਸਾਰੇ ਤੁਹਾਨੂੰ ਪਤਾ ਵੀ ਹਰ ਤਰ੍ਹਾਂ ਦੇ ਰਿਐਕਸ਼ਨ ਹੁੰਦੀ ਹੈ, ਪੋਜ਼ੀਟਿਵ ਵੀ ਹੁੰਦੀ ਹੈ, ਨੈਗੇਟਿਵ ਵੀ ਹੁੰਦੀ ਹੈ, ਉਹ 'ਚ ਵਿਅੰਗਮਈ ਵੀ ਹੁੰਦੀ ਹੈ, ਹਰ ਤਰ੍ਹਾਂ ਦੀ ਰਿਐਕਸ਼ਨ ਕਿਸੇ ਵੀ ਮਤਲਬ ਉਹਨੂੰ ਲੈ ਕੇ ਹੁੰਦੀ ਹੈ। ਸੋ ਉਹਦੇ 'ਚ ਬੜੇ ਆ ਰਹੇ ਸੀਗੇ ਕਿ ਹੁਣ ਲੱਗ ਗਿਆ ਪਤਾ, ਨਿਕਲ ਗਈ ਫੂਕ ਆਸਟ੍ਰੇਲੀਅਨ ਗਵਰਨਮੈਂਟ ਦੀ, ਫਿਰ ਸਾਡੀ ਲੋੜ ਪੈ ਗਈ ਹੈ ਨਾ ਸਟੂਡੈਂਟਸ ਦੀ। ਸੋ ਇਹ ਚੀਜ਼ ਸਹੀ ਵੀ ਹੈ ਕੁਛ ਹੱਦ ਤੱਕ। ਆਸਟ੍ਰੇਲੀਆ ਜਿਹੜੀ ਗੌਰਮੈਂਟ ਆ ਉਹਨਾਂ ਨੂੰ ਵੀ ਇਹ ਚੀਜ਼ ਰਿਅਲਾਈਜ਼ ਹੋ ਚੁੱਕੀ ਹੈਗੀ ਕਿ ਸਾਡੀ ਇਕੋਨਮੀ ਇਸ ਟਾਈਮ
ਮਤਲਬ ਇਹ ਬੱਚਿਆਂ ਨੇ ਸੰਭਾਲਣੀ ਹੈ। ਹਾਂ, ਨਾਲੇ ਉਹ ਆਪਾਂ ਨੂੰ ਪਤਾ ਵੀ ਇੱਥੋਂ ਦੀ ਜਿਹੜੀ ਐਜੂਕੇਸ਼ਨ ਇੰਡਸਟਰੀ ਆ ਉਹ ਕਿੰਨੇ ਬਿਲੀਅਨ ਦਾ ਇਹਨਾਂ ਦਾ ਹਿਸਾਬ ਕਿਤਾਬ ਹੈ ਸਾਰਾ, ਮਤਲਬ ਬਿਲਕੁਲ। ਨਾਲੇ ਐ ਨਾ ਵੀ ਦੇਖੋ ਹੁਣ ਜਿਵੇਂ ਆਪਾਂ ਐਗਰੀਕਲਚਰ ਸੈਕਟਰ ਹੋ ਗਿਆ, ਹਸਪਿਟੈਲਿਟੀ ਵਾਲਾ ਤੇ ਟੂਰਿਜ਼ਮ ਸੈਕਟਰ ਹੋ ਗਿਆ, ਇਹਦੇ ਵਿੱਚ ਇਸ ਟਾਈਮ ਇੰਨੀ ਕੁ ਘਾਟ ਹੈਗੀ ਕਿ ਲੋਕ ਆਪਦੇ, ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਬਿਜ਼ਨਸ ਬੰਦ ਕਰ ਰਹੇ ਨੇ। ਹੁਣ ਉਸ ਚੀਜ਼ ਦਾ ਵੀ ਸਰਕਾਰ ਦੇ ਉੱਤੇ ਪ੍ਰੈਸ਼ਰ ਆ ਵੀ ਸਮਾਲ ਬਿਜ਼ਨਸ ਨੇ ਜਿਹੜੇ ਬੈਕਬੋਨ ਹੁੰਦੇ ਨੇ ਕਿਸੇ ਵੀ ਆਪਣੀ ਇਕਨੋਮੀ ਦੀ, ਜੋ ਬੰਦ ਹੋਣ ਲੱਗ ਗਿਆ ਤਾਂ ਸਿਰਫ ਵਰਕਫੋਰਸ ਕਰਕੇ, ਤਾਂ ਉਹ ਇੱਕ ਹੋਰ ਵੀ ਸ਼ਰਮਨਾਕ ਗੱਲ ਹੈ ਸਰਕਾਰ ਦੇ ਲਈ। ਮੈਂ ਗੱਲ ਇੱਥੋਂ ਐਗਰੀਕਲਚਰ ਵਾਲੀ ਥੋੜ੍ਹੀ ਆਪਾਂ ਅੱਗੇ ਤੋਰਦੇ ਹਾਂ, ਪਰ 2 ਕਮੈਂਟ ਆਏ ਨੇ, ਮੈਂ ਪਲੀਜ਼ ਆਪਾਂ ਉਹ ਲੈ ਲਈਏ। ਵਿਕ ਹੁਣਾਂ ਦਾ ਕਮੈਂਟ ਆ, ਸੌਰੀ ਸਰ ਅਸੀਂ ਥੋੜ੍ਹਾ ਮੈਂ ਲੇਟ ਹੋ ਗਿਆ ਤੁਹਾਡਾ ਕਮੈਂਟ ਪੜ੍ਹਨ 'ਚ, ਤੇ ਮੈਂ ਭੰਗੂ ਸਾਹਿਬ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ, ਉਹਨਾਂ ਦੀ ਲਹਿ ਜੀ ਬਣੀ ਹੋਈ ਸੀ ਗੱਲਬਾਤ ਦੀ। ਇਹ ਪੁੱਛ ਰਹੇ ਨੇ ਐਨੀ ਬੈਨੀਫਿਟ 48 ਬਾਰ ਲੱਗੇ ਕੁਐਸਚਨ ਮਾਰਕ ਇਹਨਾਂ ਦਾ। ਜਿਹੜੀ ਸੈਕਸ਼ਨ 48 ਹੈ ਜੀ, ਉਹਦਾ ਬੜਾ ਉਹਨੇ ਬੜੇ ਲੋਕਾਂ ਨੂੰ ਭੰਬਲ ਭੂਸੇ 'ਚ ਪਾਇਆ ਹੋਇਆ, ਬੜਾ ਔਖਾ ਕੀਤਾ ਹੋਇਆ ਹੈਗਾ, ਕਿਉਂਕਿ ਕੋਈ ਵੀਜ਼ਾ ਲਾ ਨਹੀਂ ਸਕਦੇ। ਲੇਕਿਨ ਇੱਕ ਨਿਊਜ਼ੀਲੈਂਡ ਜਿਹੜਾ ਸੇਫ ਬੱਬਲ ਹੈ ਉਹਦੇ ਵਿੱਚ ਤੁਸੀਂ ਟਰਾਈ ਕਰ ਸਕਦੇ ਹੋਗੇ। ਉਹਦੇ ਵਿੱਚ ਤੁਹਾਨੂੰ 2 ਕੁੰਡੀਆਂ ਨੇ ਜਿਹੜੀਆਂ ਤੁਹਾਨੂੰ ਮਤਲਬ ਜਾ ਕੇ 2 ਹਰਡਲਸ ਨੇ ਕਲੀਅਰ ਕਰਨੇ ਪੈਣਗੀਆਂ। ਪਹਿਲੀ ਗੱਲ ਤਾਂ ਇਹ ਹੈ ਵੀ ਅਗਰ ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ A ਹੈ, ਉਹ 'ਚ ਟਰੈਵਲ ਨਹੀਂ ਹੁੰਦਾ, ਤੁਹਾਨੂੰ ਬ੍ਰਿਜਿੰਗ ਵੀਜ਼ਾ B ਲੈ ਕੇ ਟਰੈਵਲ ਰਾਈਟ ਲੈਣੇ ਪੈਣਗੇ ਕਿਉਂਕਿ ਤੁਸੀਂ ਵਾਪਸ ਐਂਟਰੀ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ। ਦੂਜੀ ਜਿਹੜੀ ਕੁੰਡੀ ਇਹ ਹੈ ਕਿ ਤੁਹਾਨੂੰ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਜਿਹੜਾ ਉਹ ਲੈਣਾ ਪੈਣਾ, ਤੇ ਉਹ ਵੀ ਉਹਨੂੰ ਵੀ ਲੈਣ ਨੂੰ ਟਾਈਮ ਵੀ ਲੱਗਣਾ ਹੈਗਾ, ਤਾਂ ਤੁਹਾਨੂੰ ਜਸਟੀਫਾਈ ਵੀ ਕਰਨਾ ਪੈਣਾ ਕਿਉਂਕਿ ਤੁਹਾਨੂੰ ਦੋਨੇ ਪਾਸੇ ਜਸਟੀਫਾਈ ਕਰਨਾ ਪੈਣਾ ਹੈਗਾ। ਠੀਕ ਹੈ। ਕਈ ਵਾਰ ਜਿਹੜੀ ਆਸਟ੍ਰੇਲੀਅਨ ਗੌਰਮੈਂਟ ਆ ਉਹ ਵੀ ਬ੍ਰਿਜਿੰਗ ਵੀਜ਼ਾ B ਅਗਰ ਤੁਸੀਂ ਉਹਨਾਂ ਨੂੰ, ਬਾਕੀ ਇਹ ਵੀ ਤੁਸੀਂ ਗਲਤ ਇਨਫੋਰਮੇਸ਼ਨ ਵੀ ਨਹੀਂ ਦੇ ਸਕਦੇ। ਹਾਂਜੀ ਹਾਂ, ਜੇ ਤੁਸੀਂ ਇਹ ਕਹੋਗੇ ਮੈਂ ਮਤਲਬ ਘੁੰਮਣ ਫਿਰਨ ਚੱਲੇ ਹਾਂ ਤੇ ਉਹਨਾਂ ਨੂੰ ਵੀ ਪਤਾ ਕਿ ਤੁਹਾਡੇ ਕੋਲੇ ਸੈਕਸ਼ਨ 48 ਲੱਗਾ ਹੈ, ਤੁਸੀਂ ਘੁੰਮਣ ਫਿਰਨ ਤਾਂ ਚੱਲੇ ਨਹੀਂ ਹੈਗੇ, ਸੋ ਉਹ ਚੀਜ਼ ਵੀ ਕਈ ਵਾਰ ਮਤਲਬ ਆਪਣੇ ਤੇ ਬੈਕਲੈਸ਼ ਕਰ ਸਕਦੀ ਹੈ। ਲੇਕਿਨ ਆਪਣੇ ਜਿੰਨਾ ਵੱਧ ਤੋਂ ਵੱਧ ਆਪਣੀ ਫਾਈਲ ਨੂੰ ਸਟਰੋਂਗ ਬਣਾ ਕੇ ਤੁਸੀਂ ਲਾਓ ਤਾਂ ਕਿ ਤੁਹਾਨੂੰ ਜਿਹੜਾ ਬ੍ਰਿਜਿੰਗ ਵੀਜ਼ਾ B ਮਿਲੇ, ਤੇ ਨਾਲ ਫਿਰ ਉਸ ਤੋਂ ਬਾਅਦ ਦੂਜੀ ਜਿਹੜੀ ਹਰਡਲ ਹੈ ਉਹ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਦੀ ਹੈ, ਕਿਉਂਕਿ ਇੰਡੀਆ ਹਾਲੇ ਉਹ ਫੋਰਚੂਨੇਟ ਨਹੀਂ ਹੈਗਾ ਕਿ ਉਹਦੇ 'ਚ ਇੱਕ ਲਿਸਟ ਹੈਗੀ ਜਿਹਦੇ 'ਚ ਇੱਕ ਵੀਜ਼ਾ ਆਨਲਾਈਨ ਲਾ ਦਿਓ, ਪਰ ਉਹ ਕਈ ਕੰਟਰੀਜ਼ ਨੇ ਸਿਰਫ ਉਹਨਾਂ ਦਾ ਹੀ ਲੱਗਦਾ ਉਹ ਵੀਜ਼ਾ, ETA ਬੋਲਦੇ ਆ ਉਹਨੂੰ। ਸੋ ਅਗਰ ਜਿਹੜੀ ਕੰਟਰੀ ਦੇ ਵਿੱਚ ਮਤਲਬ ਜਿਹੜੇ ਪਾਸਪੋਰਟ ਹੋਲਡਰ ਨੇਗੇ ਉਹਨਾਂ ਵਾਸਤੇ ਤਾਂ ਗੁੱਡ ਨਿਊਜ਼ ਆ ਕਿ ਉਹ ਆਨਲਾਈਨ ਐਪ ਹੈਗੀ ਉਹਨਾਂ ਦੀ, ਉਹਦੇ 'ਚ ਵੀਜ਼ਾ ਲਾਉਂਦੇ ਆ, ਉਹ ਫਟਕ ਦੇ ਨੇ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਜਾਂਦਾ, ਨਾਲ ਬ੍ਰਿਜਿੰਗ ਵੀਜ਼ਾ B ਲੈ ਕੇ ਤੇ ਜਾ ਕੇ ਵਾਪਸ ਆ ਸਕਦੇ ਨੇ। ਲੇਕਿਨ ਜਿਹੜੇ ਆਪਣੇ ਬੱਚੇ ਨੇਗੇ, ਭੈਣ ਭਰਾ ਨੇ ਆਪਣੇ ਇੰਡੀਆ ਤੋਂ, ਉਹਨਾਂ ਨੂੰ ਓਬਵੀਅਸਲੀ ਆਪਣੇ ਕੋਈ ਸਰਕਮਸਟੈਂਸਿਸ ਦੱਸਣੇ ਪੈਣੇ ਨੇ ਵੀ ਮੈਂ ਕਿਉਂ ਉੱਥੇ ਟਰੈਵਲ ਕਰਨਾ ਚਾਹੁੰਦਾ। ਠੀਕ ਹੈ, ਫਿਰ ਅੱਗੇ ਉਹਨਾਂ ਦੀ ਉਹਦੇ 'ਤੇ ਹੈ, ਆਸਟ੍ਰੇਲੀਅਨ ਗੌਰਮੈਂਟ ਦੀ ਮਰਜ਼ੀ 'ਤੇ ਹੈ ਕਿ ਉਹ ਤੁਹਾਨੂੰ ਸੌਰੀ ਨਿਊਜ਼ੀਲੈਂਡ ਦੀ ਜਿਹੜੀ ਗੌਰਮੈਂਟ ਹੈ ਕਿ ਤੁਹਾਨੂੰ ਉਹ ਵਿਜ਼ਟਰ ਵੀਜ਼ਾ ਦਿੰਦੇ ਆ ਕਿ ਨਹੀਂ ਦਿੰਦੇ। ਦੂਸਰਾ ਆਪਾਂ ਨੂੰ ਦੇਖਣਾ ਪੈਣਾ ਬ੍ਰਿਜਿੰਗ ਵੀਜ਼ਾ B ਵੀ ਆਸਟ੍ਰੇਲੀਅਨ ਗੌਰਮੈਂਟ ਦੀ ਵੀ ਧਿਆਨਤਾ ਦੇ ਉੱਤੇ ਆਪਾਂ ਨਿਰਭਰ ਰਹਿਣਾ ਪੈਣਾ ਕਿ ਅਗਰ ਉਹ ਆਪਾਂ ਨੂੰ ਬ੍ਰਿਜਿੰਗ ਵੀਜ਼ਾ B ਦਿੰਦੇ ਆ, ਇਹ ਤਾਂ ਹੀ ਸੰਭਵ ਹੋ ਸਕਦਾ ਅਗਰ ਇਹ ਦੋਨੋਂ ਵੀਜ਼ਾ ਆਪਾਂ ਨੂੰ ਮਿਲਦੇ ਆ ਤਾਂ। ਜੀ ਤਾਂ ਵਿਕ ਜੀ ਹੋਪਫੁਲੀ ਤੁਹਾਡਾ ਕਲੀਅਰ ਹੋ ਗਿਆ, ਪਰ ਫਿਰ ਵੀ ਜੇ ਤੁਹਾਨੂੰ ਕੋਈ ਲੱਗੇ ਗੱਲਬਾਤ ਤਾਂ ਤੁਸੀਂ ਅਮਨ ਭੰਗੂ ਜੀ ਨੂੰ ਕਾਲ ਕਰ ਸਕਦੇ ਹੋ ਜਾਂ ਉਹਨਾਂ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਤੇ ਗਗਨ ਸਿੰਘ ਵਾਚਿੰਗ, ਥੈਂਕ ਯੂ ਗਗਨ ਸਰ, ਤੁਸੀਂ ਵੀ ਟਾਈਮ 'ਚੋਂ ਟਾਈਮ ਕੱਢ ਕੇ ਦੇਖ ਰਹੇ ਹੋ ਪ੍ਰੋਗਰਾਮ। ਅਮਰਦੀਪ ਮਲਿਕ ਹੁਣਾਂ ਦਾ ਕਮੈਂਟ ਹੈ, ਉਹ ਕਹਿੰਦੇ ਕਿ ਹਾਊ ਮੱਚ ਸੀਟਸ ਫੋਰ ਕੁਈਨਜ਼ਲੈਂਡ ਸਰ, ਪਰ ਨਾਲ ਹੀ ਇਹਨਾਂ ਨੇ ਪੁੱਛਿਆ ਵਾਟ ਅਬਾਊਟ 190 ਐਜ਼ ਅ ਵੈਲਡਰ ਐਂਡ ਹਾਊ ਮੱਚ ਸੀਟਸ ਫੋਰ ਕੁਈਨਜ਼ਲੈਂਡ। ਕੁਈਨਜ਼ਲੈਂਡ ਦੀਆਂ ਜੀ ਰਫਲੀ ਇਸ ਸਾਲ ਦੀ ਜਿਹੜੀ ਐਲੋਕੇਸ਼ਨ ਸੀ ਉਹ 'ਚ 2400 ਦੇ ਨੇੜੇ ਸੀਟਾਂ ਸੀਗੀਆਂ, ਪਰ ਵੈਲਡਰਸ ਲਈ 190 ਅਵੇਲੇਬਲ ਨਹੀਂ ਹੈਗਾ ਕਿਉਂਕਿ 190 ਦੀ ਜਿਹੜੀ ਕੁਈਨਜ਼ਲੈਂਡ ਗੌਰਮੈਂਟ ਆ ਉਹ ਇੱਕ ਇਹਨਾਂ ਦੀ ਜਿਹੜੀ PMSOL ਲਿਸਟ ਹੈਗੀ ਉਹਨੂੰ ਫੋਲੋ ਕਰ ਰਹੇ ਨੇ। ਪਰ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ 1 ਤੋਂ 2-3 ਵੀਕਸ ਦੇ ਵਿੱਚ ਸਾਰੀਆਂ ਜਿਹੜੀਆਂ ਸਟੇਟਸ ਨੇ ਇਨਕਲੂਡਿੰਗ ਕੁਈਨਜ਼ਲੈਂਡ, ਉਹਨਾਂ ਨੇ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਰਿਵਾਈਜ਼ ਕਰਨਾ ਹੈਗਾ, ਤੇ ਉਸ ਤੋਂ ਬਾਅਦ ਪਤਾ ਲੱਗੂਗਾ ਕਿ 190 ਦੇ ਵਿੱਚ ਕਿਹੜੀਆਂ ਆਕੂਪੇਸ਼ਨਸ ਰੱਖਦੇ ਨੇ, ਤੇ 491 ਦੇ ਵਿੱਚ ਤਾਂ ਪ੍ਰੀਟੀ ਮੱਚ ਹਰ ਇੱਕ ਆਕੂਪੇਸ਼ਨ ਸੀ, ਐਜ਼ ਲੌਂਗ ਐਜ਼ ਤੁਸੀਂ ਕ੍ਰਿਟੀਕਲ ਸੈਕਟਰ ਦੇ ਵਿੱਚ ਡੈਮੋਨਸਟ੍ਰੇਟ ਕਰ ਦੋ ਕਿ ਕੰਮ ਕਰ ਰਹੇ ਹੋਗੇ, ਜਾਂ ਤੁਹਾਡੀ ਜੋਬ ਆਸਟ੍ਰੇਲੀਅਨ ਇਕੋਨਮੀ ਨੂੰ ਬੂਸਟ ਕਰਨ ਵਾਸਤੇ ਇੰਪੋਰਟੈਂਟ ਹੈਗੀ। ਤਾਂ ਸਾਡੇ ਕਾਫੀ ਆਏ ਨੇ ਇਨਵੀਟੇਸ਼ਨਸ ਆਏ ਨੇ, 491 ਦੇ ਵੀ ਆਏ ਨੇ ਤੇ 190 ਦੇ ਵੀ ਆਏ ਨੇ ਕੁਈਨਜ਼ਲੈਂਡ ਦੇ ਫਿਲਹਾਲ, ਪਰ ਵੈਲਡਰ ਦੇ ਵਿੱਚ ਨਹੀਂ ਹੈਗੇ। ਲੇਕਿਨ ਤੁਸੀਂ ਆਪਣੇ ਨਾਲ ਜੁੜੇ ਰਹੋ ਤਾਂ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਵੀ ਕੋਈ ਲਿਸਟ ਦੀ ਅਪਡੇਟ ਆਉਂਦੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ। ਜੀ, ਤੇ ਜਿਹੜੀ ਆਪਾਂ ਐਗਰੀਕਲਚਰ ਦੀ ਗੱਲ ਕਰ ਰਹੇ ਸੀਗੇ ਵੀ ਉਸ ਸੈਕਟਰ 'ਚ ਵੀ ਬਹੁਤ ਡਿਮਾਂਡ ਹੈ, ਤੇ ਉਹ ਜਿੱਦਾਂ ਹੁਣ ਕਿਸੇ ਨੇ ਪੁੱਛਿਆ ਸੀ ਵੀ ਜੇ ਬੱਚਾ BSc ਐਗਰੀਕਲਚਰ ਕਰਕੇ ਆਉਂਦਾ ਇੰਡੀਆ ਤੋਂ, ਮਤਲਬ ਜਿਹਦਾ ਇੰਟਰਸਟ ਹੈ ਉਹਦੇ ਵਿੱਚ ਮਤਲਬ ਵਧੀਆ, ਤੇ ਜੇ ਉਹ ਉਸ ਤੋਂ ਬਾਅਦ ਆਸਟ੍ਰੇਲੀਆ ਆਉਂਦਾ ਕੀ ਉਹਦਾ ਸਕੋਪ ਹੈਗਾ ਐਗਰੀਕਲਚਰ ਦੇ ਵਿੱਚ ਅੱਗੇ? ਇੱਥੇ ਐਗਰੀਕਲਚਰ ਦੇ ਵਿੱਚ ਕਈ ਤਰੀਕਿਆਂ ਦੇ ਨਾਲ ਸਕੋਪ ਹੈ, ਡੈਫੀਨੇਟਲੀ ਸਕੋਪ ਹੈਗਾ ਐਗਰੀਕਲਚਰ ਇੰਡਸਟਰੀ ਦੇ ਵਿੱਚ। ਈਵਨ ਆਪਾਂ ਇਹਦੇ ਬਾਰੇ ਕਿਸੇ ਦਿਨ ਪ੍ਰੋਗਰਾਮ ਵੀ ਕਰ ਲਾਂਗੇ। ਇੱਕ ਹਾਰਟੀਕਲਚਰ ਇੰਡਸਟਰੀ ਦੇ ਵਿੱਚ ਇਹਨਾਂ ਨੇ ਲੇਬਰ ਐਗਰੀਮੈਂਟ ਵੀ ਅਪਰੂਵ ਕੀਤਾ ਆਸਟ੍ਰੇਲੀਅਨ ਗੌਰਮੈਂਟ ਨੇ। ਉਹਦੇ ਵਿੱਚ ਕਈ ਆਕੂਪੇਸ਼ਨਸ ਇੱਦਾਂ ਦੀਆਂ ਨੇਗੀਆਂ ਜਿਹੜੀਆਂ ਨਾਰਮਲ ਲਿਸਟ ਦੇ ਵਿੱਚ ਨਹੀਂ ਹੈਗੀਆਂ। ਠੀਕ ਹੈ। ਸੋ ਅਗਰ ਪਰ ਉਹਦੇ ਲਈ ਤੁਹਾਨੂੰ ਕੋਈ ਇੰਪਲੋਇਰ ਚਾਹੀਦਾ ਜਿਹੜਾ ਤੁਹਾਨੂੰ ਸਪਾਂਸਰ ਕਰੇ ਜੀ, ਤੇ ਉਹਨਾਂ ਜਿਹੜੇ ਇੰਪਲੋਇਰ ਨੇ ਉਹਨਾਂ ਨੂੰ ਆਪਦਾ ਲੇਬਰ ਐਗਰੀਮੈਂਟ ਅਪਰੂਵ ਕਰਾਉਣਾ ਪੈਂਦਾ। ਸੋ ਉਹਨੂੰ ਹਿਲਾ ਬੋਲਦੇ ਆ, ਹਾਰਟੀਕਲਚਰ ਇੰਡਸਟਰੀ ਲੇਬਰ ਐਗਰੀਮੈਂਟ। ਸੋ ਉਹਦੇ ਅੰਡਰ ਅਗਰ ਤੁਹਾਡੇ ਕੋਲ ਕੋਈ ਇੰਪਲੋਇਰ ਹੈਗਾ, ਜਿਵੇਂ ਤੁਸੀਂ ਬੈਚਲਰ ਕੀਤੀ ਹੋਈ ਹੈਗੀ, ਸੋ ਟੈਕਨੀਕਲੀ ਤੁਹਾਨੂੰ
ਸਕਿੱਲ ਅਸੈਸਮੈਂਟ ਕਰਾਉਣੀ ਪੈਂਦੀ ਹੈ। ਸਕਿੱਲ ਅਸੈਸਮੈਂਟ ਕਰਾ ਕੇ ਅਗਰ ਤੁਹਾਡੇ ਇੰਪਲੋਇਰ ਦਾ ਲੇਬਰ ਐਗਰੀਮੈਂਟ ਹੋਇਆ ਹੋਇਆ ਤਾਂ ਤੁਹਾਨੂੰ ਉਹ ਸਪਾਂਸਰ ਕਰ ਸਕਦੇ ਆ। ਉਹਦੇ ਵਿੱਚ PR ਦੀਆਂ ਵੀ ਅੱਗੇ ਆਪਸ਼ਨਸ ਹੁੰਦੀਆਂ ਨੇ ਬੇਸਿਕਲੀ। ਓਕੇ, ਮਤਲਬ ਸਿੱਧਾ ਡਾਇਰੈਕਟ ਕਹਿ ਲਓ, ਪਰ ਉਹ ਇੰਪਲੋਇਰ ਸਪਾਂਸਰਡ ਵੀਜ਼ਾਸ ਨੇ, ਫਿਰ ਥੋੜਾ ਟਾਈਮ 3 ਸਾਲ ਤੁਹਾਨੂੰ ਵੇਟ ਕਰਨੀ ਪੈਂਦੀ ਹੈ, ਉਸ ਤੋਂ ਬਾਅਦ PR ਹੁੰਦੀ ਹੈ। ਠੀਕ, ਇੱਕ ਛੋਟਾ ਜਿਹਾ ਸਵਾਲ ਹੋਰ ਸੀਗਾ ਵੀ ਉਹ ਕੀ ਉੱਥੇ +2 ਕਰਕੇ ਇੱਥੇ ਆ ਜਾਣ ਫਿਰ ਇੱਥੇ ਆ ਕੇ ਸਟੱਡੀ ਕਰਨ, ਜਾਂ ਉੱਥੋਂ BSc ਕਰਨ ਦਾ ਕੋਈ ਫਾਇਦਾ ਹੈ, ਮਤਲਬ ਉਹਦਾ ਕੋਈ ਐਕਸਟਰਾ ਫਾਇਦਾ? BSc ਕਰਨ ਦਾ ਐਕਸਟਰਾ ਫਾਇਦਾ ਤਾਂ ਕੋਈ ਹੋਣਾ ਨਹੀਂ, ਪਰ ਜੇ +2 ਤੋਂ ਬਾਅਦ ਇੱਥੇ ਆ ਸਕਦੇ ਤਾਂ ਉਹਦੇ ਨਾਲ ਤੁਸੀਂ ਕਾਸਟ ਜ਼ਰੂਰ ਘੱਟ ਕਰ ਸਕਦੇ ਹੋਗੇ। ਓਕੇ, ਕਿਉਂਕਿ ਅਗਰ ਤੁਸੀਂ ਉੱਥੇ ਬੈਚਲਰ ਕਰੋਗੇ, ਪਹਿਲਾਂ ਉੱਥੇ ਬੈਚਲਰ ਹੋਊਗੀ, ਫਿਰ ਤੁਸੀਂ ਬਾਕੀ ਸਭ ਤੋਂ ਚਲੋ ਕਾਸਟ ਕਟਿੰਗ ਦਾ ਸ਼ਾਇਦ ਇੰਨਾ ਜ਼ਿਆਦਾ ਫਰਕ ਨਾ ਪਵੇ, ਲੇਕਿਨ 3 ਸਾਲਾਂ ਬਾਅਦ ਇੱਥੇ ਰੂਲ ਕੀ ਹੋਣੇ ਨੇ ਉਹ ਨਹੀਂ ਆਪਾਂ ਨੂੰ ਪਤਾ ਜੀ। ਠੀਕ ਹੈ। ਵਿਕਰਮਜੀਤ ਹੋਣਾ ਦਾ ਕਮੈਂਟ ਆਇਆ, ਥੈਂਕ ਯੂ ਅਮਨ ਭਾਜੀ ਫॉर ਯੂਰ ਕਨਸਟੈਂਟ ਸਪੋਰਟ 190। ਲਓ ਜੀ, ਫੀਡਬੈਕ ਆ ਗਈ ਆਨਲਾਈਨ। ਥੈਂਕ ਯੂ ਸਰ, ਤੁਸੀਂ ਆਨਲਾਈਨ ਫੀਡਬੈਕ ਦਿੱਤੀ, ਔਰ ਇਹ ਵੀ ਬਹੁਤ ਜ਼ਰੂਰੀ ਹੁੰਦਾ, ਹੌਸਲਾ, ਫੀਡਬੈਕ। ਤੇ ਅੱਛਾ, ਜਿਹੜੀ ਆਪਾਂ ਹੋਰ ਗੱਲਬਾਤ ਸਾਰੀ ਕਰ ਰਹੇ ਸੀਗੇ, ਤੇ ਥੋੜਾ ਜਿਹਾ ਮੈਨੂੰ ਇਹ ਵੀ ਸਮਝ ਲੱਗਾ ਵੀ ਇਹ ਕਹਿ ਸਕਦੇ ਫਿਰ ਵੀ 23-24 ਤੱਕ ਇਹਨਾਂ ਨੇ ਹੁਣ ਮਤਲਬ ਬਾਹਰੋਂ ਨਹੀਂ ਬੁਲਾਉਣੀ ਇੰਟਰਨੈਸ਼ਨਲ ਸਟੂਡੈਂਟ ਕਹਿ ਲਓ। ਨਹੀਂ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ, ਇਹ 23-24 ਵਾਲਾ ਜਿਹੜਾ ਸਿਸਟਮ ਹੈ ਇਹ ਫੁੱਲ ਸਵਿੰਗ ਦੇ ਵਿੱਚ ਗੱਲ ਕਰ ਰਹੇ ਨੇ। ਸਟੂਡੈਂਟਸ ਹੋਪਫੁਲੀ ਐਂਡ ਆਫ ਦਿਸ ਈਅਰ ਨਵੰਬਰ-ਦਸੰਬਰ ਤੱਕ ਮਤਲਬ ਇਹਨਾਂ ਨੇ ਜਿਹੜੇ ਪਾਇਲਟ ਪ੍ਰੋਗਰਾਮ ਨੇ ਉਹਦੇ ਥਰੂ ਬੁਲਾਉਣੇ ਸ਼ੁਰੂ ਕਰ ਦੇਣੇ ਆ ਬੱਚੇ। ਜੀ, ਠੀਕ ਹੈ। ਮਤਲਬ ਉਹਨਾਂ ਨੂੰ ਇੰਨਾ ਦਿਲ ਛੱਡਣ ਦੀ ਜ਼ਰੂਰਤ ਨਹੀਂ ਹੈ। ਨਹੀਂ, ਬਿਲਕੁਲ ਨਹੀਂ। ਬਾਕੀ ਉਹ 23-24 ਵਾਲੀ ਗੱਲ ਬਾਰ-ਬਾਰ ਆਉਂਦੀ ਰਹਿੰਦੀ ਆ, ਉਹ ਸਾਨੂੰ ਸਵਾਲ ਵੀ ਪੁੱਛਿਆ ਜਾਂਦਾ ਹੈਗਾ, ਫੇਸਬੁੱਕ ਤੇ ਵੀ ਮੈਸੇਜ ਆਉਂਦੇ ਨੇ ਜਾਂ WhatsApp ਤੇ ਵੀ ਆ ਜਾਂਦੇ ਨੇ ਕਿ 23-24 ਤੱਕ ਤਾਂ ਬਾਰਡਰ ਬੰਦ ਨੇ, ਹੈ ਨਾ। ਤੁਸੀਂ ਜਿਵੇਂ ਕੋਈ ਵੀਡੀਓ ਬਣਾਈ ਦੀ ਆ, ਲੋਕ ਕੁਝ ਸਵਾਲ ਕਰਦੇ ਵੀ 23-24 ਤੱਕ ਤਾਂ ਬਾਰਡਰ ਬੰਦ ਨੇ, ਪਰ ਉਹ 23-24 ਤੱਕ ਫੁੱਲੀ ਬਾਰਡਰ ਬੰਦ ਨਹੀਂ ਹੈਗੇ। ਉਹਦਾ ਮਤਲਬ ਇਹ ਹੈ ਕਿ ਜਿਹੜੀ ਹਾਲਾਤ ਜਿਹੜੇ 2019 'ਚ ਸੀਗੇ ਜਾਂ 2018 ਦੇ ਵਿੱਚ ਸੀਗੇ, ਉਹ ਹਾਲਾਤ ਅੱਗੇ ਜਾ ਕੇ 2023-24 'ਚ ਆਉਣੇ ਨੇ। ਹਾਂ, ਨਾਲੇ ਇੱਦਾਂ ਵੀ ਉਹ ਜਿਹੜੀ 2023-24 ਵਾਲੀ ਗੱਲ ਹੈ ਨਾ, ਉਹ ਵੀ ਜਿੱਦਾਂ ਮੰਨ ਲਓ ਚਾਹੇ ਕੋਈ ਪ੍ਰਧਾਨ ਮੰਤਰੀ ਆ ਜਾਂ ਹੋਰ ਕੋਈ ਵੱਡੇ ਅਹੁਦੇ ਤੇ ਬੈਠਾ, ਉਹ ਸਾਰਾ ਕੁਝ ਆਪ ਹੀ ਨਹੀਂ ਦੇਖਦਾ, ਬਹੁਤ ਸਾਰੇ ਅਧਿਕਾਰੀ ਹੁੰਦੇ ਉਹਨਾਂ ਦੇ ਨਾਲ, ਤੇ ਹੋਰ ਬਹੁਤ ਸਾਰੀਆਂ ਵੱਡੀਆਂ ਆਰਗੇਨਾਈਜੇਸ਼ਨਸ ਜਾਂ ਹੋਰ ਬਹੁਤ ਵੱਡੇ ਦਿਮਾਗਾਂ ਵਾਲੇ ਮਤਲਬ ਬੈਠੇ ਹੁੰਦੇ, ਉਹ ਫਿਰ ਸਾਰੀ ਚੀਜ਼ਾਂ ਦਾ ਜਾਇਜ਼ਾ ਲੈ ਕੇ ਫਿਰ ਉਹ ਇੱਕ ਗੱਲ ਸਰਕਾਰ ਨੂੰ ਦੱਸਦੇ ਵੀ ਇੱਦਾਂ ਆਹ ਗੱਲ ਇੱਦਾਂ ਹੋਊਗੀ, ਹੈ ਨਾ। ਉਹ ਇੱਕ ਜਸਟ ਆਈਡੀਆ ਦਾ ਟੇਵਾ ਜਿਹਾ ਮਤਲਬ, ਤੇ ਹੌਲੀ ਜੇ ਇਹਦਾ ਬਸ ਹੁਣ ਵੈਸੇ ਇੰਡੀਆ ਤੇ ਆ ਵੀ ਇੰਡੀਆ ਵਾਲੇ ਥੋੜਾ ਜਿਹਾ ਧਿਆਨ ਰੱਖਣਾ, ਫਿਰ ਹਾਲਾਤ ਤਾਂ ਹੌਲੀ ਨਾਰਮਲ ਹੋਣ ਲੱਗ ਹੀ ਪੈਣੇ ਆ। ਤਾਂ ਟਾਈਮ ਵੈਸੇ ਆਪਣਾ ਹੋ ਗਿਆ, ਬਟ ਇੱਕ ਕਮੈਂਟ ਆਇਆ, ਉਹ ਲੈ ਲਓ, ਬੇਅੰਤ ਕੌਰ ਜੀ ਦਾ, ਵੇਟਿੰਗ ਫॉर 190 ਗ੍ਰਾਂਟ ਫਰੋਮ ਵੈਸਟਰਨ ਆਸਟ੍ਰੇਲੀਆ ਐਜ਼ ਅ ਸ਼ੈਫ ਆਫਸ਼ੋਰ ਫਰੋਮ ਲਾਸਟ 1 ਈਅਰ ਸਟਕ ਇਨ ਇੰਡੀਆ। ਆਈ ਥਿੰਕ ਤੁਹਾਡੀ ਐਪਲੀਕੇਸ਼ਨ ਇਸ ਕਰਕੇ ਹੋਲਡ ਨਹੀਂ ਹੈਗੀ ਜਾਂ ਉਹਨਾਂ ਨੇ ਨਹੀਂ ਦੇਖੀ ਹੈਗੀ ਕਿ ਤੁਸੀਂ ਆਫਸ਼ੋਰ ਬੈਠੇ ਹੋ, ਕਿਉਂਕਿ ਸਾਡੇ ਈਵਨ ਆਫਸ਼ੋਰ ਦੇ 491 ਦੇ ਵੀ ਗ੍ਰਾਂਟ ਆਏ ਨੇਗੇ, ਠੀਕ ਹੈ, ਬਟ ਉਹ ਟਰੈਵਲ ਨਹੀਂ ਕਰ ਸਕਦੇ ਸੀਗੇ। ਬਟ ਉਮੀਦ ਇਹੀ ਰੱਖੀ ਜਾ ਸਕਦੀ ਹੈ ਕਿ ਥੋੜ੍ਹੇ ਸਮੇਂ ਬਾਅਦ ਮੇ ਬੀ ਇਸ ਸਾਲ ਦੀ ਕੈਪਿੰਗ ਪੂਰੀ ਹੋ ਗਈ ਹੋਵੇ 190 ਦੀ, ਕਿਉਂਕਿ ਹੁਣ ਆਪਾਂ ਮਈ ਦੇ ਵਿੱਚ ਚੱਲ ਰਹੇ ਹਾਂ, ਮਈ-ਜੂਨ ਤੇ ਆ ਕੇ, ਕਿਉਂਕਿ ਜਿੱਦਾਂ ਆਪਾਂ ਗੱਲ ਕਰ ਰਹੇ 1,60,000 ਟੋਟਲ ਨੰਬਰ ਨੇਗੇ, ਸੋ ਉਹ ਨੰਬਰ ਵੀ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਨੇ ਇੰਡੀਵਿਜੂਅਲ ਕੈਟਾਗਰੀਜ਼ ਦੇ। ਸੋ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਇਸ ਸਾਲ ਦੀ ਕੈਪਿੰਗ ਹੈ ਜਿਹੜੀ ਉਹ ਕੰਪਲੀਟ ਹੋ ਗਈ ਹੋਵੇ, ਤਾਂ ਕਰਕੇ ਤੁਹਾਨੂੰ ਥੋੜ੍ਹੀ ਹੋਰ ਵੇਟ ਕਰਨੀ ਪੈ ਸਕਦੀ ਹੈ। ਬਟ ਨੈਕਸਟ ਈਅਰ ਦੇ ਵਿੱਚ ਜਾ ਕੇ ਜਿਹੜੇ ਤੁਹਾਡੇ ਵੀਜ਼ਾਸ ਨੇਗੇ ਉਹ ਮਤਲਬ ਗ੍ਰਾਂਟ ਕਰਨੇ ਉਹਨਾਂ ਨੇ ਸ਼ੁਰੂ ਕਰ ਦੇਣੇ ਨੇਗੇ। ਠੀਕ। ਤੇ ਬੇਅੰਤ ਕੌਰ ਜੀ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹੈ ਵੀ ਛੇਤੀ ਤੋਂ ਛੇਤੀ ਤੁਹਾਡਾ ਵੀਜ਼ਾ ਆਵੇ, ਫਾਈਲ ਚੱਕੀ ਜਾਵੇ। ਸੋ ਭੰਗੂ ਸਾਹਿਬ, ਲਗਭਗ ਆਪਣਾ ਟਾਈਮ ਹੋ ਗਿਆ, ਤੇ ਮੈਨੂੰ ਲੱਗਦਾ ਕਿ ਗੱਲਾਂ ਬਾਤਾਂ ਜਿੰਨੀਆਂ ਕਿ ਮੇਰੇ ਸਮਝ 'ਚ ਆਈਆਂ ਕਰ ਲਈਆਂ, ਪਰ ਜੇ ਕੋਈ ਜ਼ਰੂਰੀ ਰਹਿ ਗਈ ਤੁਸੀਂ ਕਰਨੀ ਚਾਹੁੰਦੇ ਹੋ ਸਾਂਝੀ, ਤੇ ਤੁਹਾਨੂੰ ਇਜਾਜ਼ਤ ਹੈ। ਬਿਲਕੁਲ, ਆਈ ਥਿੰਕ ਆਪਾਂ ਸਾਰੀਆਂ ਗੱਲਾਂ ਡਿਸਕਸ ਤਾਂ ਆਲਰੇਡੀ ਕਰ ਚੁੱਕੇ ਹਾਂ, ਪਰ ਇੱਕ 408 ਬਾਰੇ ਮੈਂ ਜ਼ਰੂਰ ਆਪਣੇ ਭੈਣਾਂ ਭਰਾਵਾਂ ਨੂੰ ਕਹੂੰਗਾ ਕਿ ਇਸ ਵੀਜ਼ੇ ਦਾ ਵੱਧ ਤੋਂ ਵੱਧ ਫਾਇਦਾ ਤੁਸੀਂ ਚੱਕ ਸਕਦੇ ਹੋਗੇ, ਖਾਸ ਕਰਕੇ ਅਗਰ ਤੁਸੀਂ ਐਗਰੀਕਲਚਰ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋ ਜਾਂ ਤੁਸੀਂ ਹੌਸਪਿਟੈਲਿਟੀ ਔਰ ਟੂਰਿਜ਼ਮ ਇੰਡਸਟਰੀ ਦੇ ਵਿੱਚ ਕਿਸੇ ਵੀ ਪੋਜੀਸ਼ਨ 'ਤੇ ਕੰਮ ਕਰਦੇ ਹੋ, ਤੁਹਾਨੂੰ ਸਕਿੱਲ ਅਸੈਸਮੈਂਟ ਕਰਾਉਣੀ ਹੈਗੀ, ਤਾਂ ਇਹਦਾ ਜਿਹੜਾ ਐਕਸਪੀਰੀਅੰਸ ਆ ਉਹ ਤੁਸੀਂ ਸਕਿੱਲ ਅਸੈਸਮੈਂਟ ਵਾਸਤੇ ਯੂਜ਼ ਕਰ ਸਕਦੇ ਹੋ, ਜਾਂ ਈਵਨ 482 ਵਾਸਤੇ ਅੱਗੇ ਤੁਸੀਂ ਇੰਪਲੋਇਰ ਸਪਾਂਸਰਸ਼ਿਪ ਪਾਉਣੀ ਆ। ਸੋ ਇਸ ਚੀਜ਼ ਦੇ ਉੱਤੇ ਜ਼ਰੂਰ ਗੌਰ ਕਰਿਓ, ਕਿਉਂਕਿ ਇਹ ਇੱਕ ਕਹਿ ਲਓ ਕਿ ਤੁਹਾਡੇ ਲਈ ਬੜੀ ਵਧੀਆ ਓਪਰਚੁਨਿਟੀ ਓਪਨ ਹੋਈ ਹੈ ਇਸ ਟਾਈਮ। ਸੋ ਆਈ ਥਿੰਕ ਇਹਦੇ ਨਾਲ ਹੀ ਮੈਂ ਰੈਪ ਅਪ ਕਰੂੰਗਾ। ਥੈਂਕ ਯੂ ਜੀ। ਤਾਂ ਦੋਸਤੋ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਤੇ ਜਿੱਦਾਂ ਕਿ ਤੁਸੀਂ ਵੀ ਸੁਣੀ ਹੈ ਗੱਲਬਾਤ, ਤੇ ਜਿੰਨੀ ਕਿ ਮੈਨੂੰ ਸਮਝ ਲੱਗੀ ਹੈ ਵੀ ਇਹ ਜਿਹੜੇ ਹੁਣ ਆਪਣੇ ਇੱਥੇ ਸਟੂਡੈਂਟ ਹੈਗੇ ਨੇ ਉਹਨਾਂ ਵਾਸਤੇ ਸਗੋਂ ਚੰਗਾ ਮੌਕਾ ਹੈ, ਜੇ ਉਹ ਹੁਣ ਮਤਲਬ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਣਾ ਚਾਹੁਣ ਤੇ ਉਹ ਆਪਦਾ ਆਪਣਾ PR ਦਾ ਰਾਹ ਪੱਧਰਾ ਕਰ ਸਕਦੇ ਨੇ। ਤੇ ਜਿਹੜੇ ਹੋਰ ਦੇਸ਼ਾਂ 'ਚ ਸਟੂਡੈਂਟ ਫਸੇ ਹੋਏ ਨੇ ਜਾਂ ਇੰਡੀਆ 'ਚ ਫਸੇ ਹੋਏ ਨੇ, ਉਹਨਾਂ ਦੇ ਨਾਲ ਸਾਡੀ ਹਮਦਰਦੀ ਆ, ਪਰ ਦਿਲ ਨਾ ਛੱਡਿਓ, ਹੌਸਲਾ ਰੱਖਿਓ। ਵੈਰੀ ਸੂਨ ਇਹਨਾਂ ਨੇ ਜਦੋਂ ਵੀ ਥੋੜ੍ਹਾ ਜਿਹਾ ਕਰੋਨਾ ਕਲੀਅਰ ਹੋਇਆ, ਕਿਉਂਕਿ ਸਟੂਡੈਂਟਾਂ ਤੋਂ ਬਗੈਰ ਆਸਟ੍ਰੇਲੀਆ ਦਾ ਨਹੀਂ ਸਰ ਸਕਦਾ, ਸੋ ਇਹਨਾਂ ਨੇ ਬੜੀ ਜਲਦੀ ਆਪਣੇ ਸਟੂਡੈਂਟ ਬੁਲਾਉਣੇ ਸ਼ੁਰੂ ਕਰ ਦੇਣੇ ਆ ਹੌਲੀ। ਸੋ ਜੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗਾ ਹੋਵੇ ਤਾਂ ਜਿੱਦਾਂ ਮੈਂ ਅਕਸਰ ਹੀ ਕਹਿੰਦਾ ਉਹਨਾਂ ਪਲੀਜ਼ ਸ਼ੇਅਰ ਕਰ ਦਿਓ, ਸਿੱਧਾ ਫੇਸਬੁੱਕ ਤੇ ਨਹੀਂ ਸ਼ੇਅਰ ਕਰਨਾ, ਤੇ ਜਿੱਦਾਂ ਅੱਜ ਕੱਲ੍ਹ ਹੋਰ ਬੜੇ ਸਾਧਨ ਨੇ, ਤੁਸੀਂ ਲਿੰਕ ਭੇਜ ਸਕਦੇ ਹੋ।
ਸੋ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਦਿਲਜੀਤ ਤੇ ਦੇਵ ਸਿੱਧੂ ਜੀ, ਸਾਡੇ ਮਸਲੇ ਸਾਡੇ ਹੱਲ। ਤੇ ਆਪਾਂ ਮਿਲਦੇ ਹਾਂ ਜੀ ਫਿਰ ਅਗਲੇ ਵੀਕ ਬੁੱਧਵਾਰ ਸ਼ਾਮੀ 6 ਵਜੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।